ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਗੁਜਰਾਤ ਦੇ ਵਿੱਚ ਜਿਹੜਾ ਹਾਦਸਾ ਵਾਪਰ ਗਿਆ। 141 ਮੌਤਾਂ ਹੋ ਗਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ। ਜ਼ਿੰਮੇਵਾਰ ਕੌਣ ਹੈ? ਪ੍ਰਵੀਨ ਜੀ, ਬਹੁਤ ਮੰਦਭਾਗੀ ਘਟਨਾ ਜਦੋਂ ਸਾਹਮਣੇ ਆਈ ਤਦ ਮਤਲਬ ਪੀੜਦਾਇਕ ਸੀ ਕਿ ਗੁਜਰਾਤ ਦੇ ਮੋਰਬੀ ਦੇ ਵਿੱਚ ਇੱਕ ਪੁਲ ਦਾ ਟੁੱਟ ਜਾਣਾ ਤੇ ਉੱਥੇ ਮਾਸੂਮ ਬੱਚਿਆਂ ਦਾ ਵੱਡੀ ਗਿਣਤੀ 'ਚ ਮਤਲਬ ਮਾਰੇ ਜਾਣਾ। 141 ਦੇ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ, ਨੌਜਵਾਨਾਂ ਦੀ, ਮਾਸੂਮਾਂ ਦੀ ਹੈ। ਤੇ ਪਰ ਉਸ ਤੋਂ ਬਾਅਦ ਹੁਣ ਸਵਾਲ ਵੱਡਾ ਇਹੀ ਖੜਾ ਕਿ ਜ਼ਿੰਮੇਵਾਰ ਕੌਣ? ਜੀ, ਤੁਸੀਂ ਇਹ ਦੇਖੋ ਕਿ ਇਹ ਜਿਹੜਾ ਪੁਲ ਹੈ ਇਹ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ। ਤਾਰਾਂ ਨਾਲ, ਕੇਬਲ ਨਾਲ ਲਟਕਣ ਵਾਲਾ ਪੁਲ ਹੈ। ਸੋ ਉਸ ਪੁਲ ਦੀ ਮੁਰੰਮਤ ਦੇ ਲਈ ਕਰੋੜਾਂ ਰੁਪਈਆ ਖਰਚਿਆ ਜਾਂਦਾ ਹੈ। ਇੱਕ ਕੰਪਨੀ ਨੂੰ ਇਹ ਕੰਟਰੈਕਟ ਦਿੱਤਾ ਜਾਂਦਾ ਔਰ ਉਹ ਪ੍ਰਵੀਨ ਜੀ, ਉਹ ਕੰਪਨੀ ਬੱਲਬ ਬਣਾਉਣ ਦਾ ਕੰਮ ਕਰਦੀ ਹੈ। ਜੀ, ਅੱਛਾ। ਤੁਹਾਨੂੰ ਯਾਦ ਹੋਵੇ ਕਿ ਮੋਦੀ ਸਰਕਾਰ ਦੇ ਸਮੇਂ ਇੱਕੋ ਜਹਾਜ਼ਾਂ ਨੂੰ ਬਣਾਉਣ ਦਾ ਮਾਮਲਾ ਆਇਆ ਸੀਗਾ ਕਿ ਕਹਿੰਦੇ ਕਿ ਜਿਹਨੇ ਕਾਗਜ਼ ਦੇ ਜਹਾਜ਼ ਵੀ ਨਹੀਂ ਬਣਾਏ ਉਸ ਕੰਪਨੀ ਨੂੰ ਜਹਾਜ਼ ਬਣਾਉਣ ਦਾ ਹੈ ਨਾ, ਉਹ ਫੌਜੀ ਜਹਾਜ਼ਾਂ ਦਾ ਉਹਨਾਂ ਦਾ ਕੰਟਰੈਕਟ ਦਿੱਤਾ ਸੀ। ਸੋ ਉਹ ਜਿਹਾ ਹਾਲ ਇਸ ਮਾਮਲੇ 'ਚ ਸਾਹਮਣੇ ਆਉਂਦਾ ਕਿ ਇਸ ਪੁਲ ਦੀ ਰੈਨੋਵੇਸ਼ਨ ਦਾ, ਇਸ ਪੁਲ ਦੀ ਮੁੜ ਮੁਰੰਮਤ ਕਰਨ ਦਾ ਕੰਮ ਜਿਹਨੂੰ ਕੰਪਨੀ ਨੂੰ ਦਿੱਤਾ ਗਿਆ ਉਹ ਬੱਲਬ ਬਣਾਉਣ ਦਾ ਕੰਮ ਕਰਦੀ ਹੈ। ਉਹਨਾਂ ਦਾ ਪੁਲਾਂ ਨਾਲ ਕੋਈ ਸੰਬੰਧ ਹੀ ਨਹੀਂਗਾ। ਸੋ ਇਹਦਾ ਮਤਲਬ ਸਿਰਫ ਪੈਸੇ ਕਮਾਉਣ ਦਾ ਮਾਮਲਾ ਸੀਗਾ। 7 ਮਹੀਨੇ ਰੈਨੋਵੇਸ਼ਨ ਚੱਲਦੀ ਆ, 2 ਕਰੋੜ ਤੋਂ ਵੱਧ ਉਹਦੇ ਪਰ ਖਰਚਾ ਹੁੰਦਾ ਜੀ। 7 ਮਹੀਨੇ 2 ਕਰੋੜ ਰੁਪਈਆ ਖਰਚ ਕੇ ਵੀ ਜਿਹੜੀਆਂ ਕੇਬਲਾਂ ਆ ਕੇ ਪਿੰਨ ਨਾਲ ਬੰਨੀਆਂ ਹੁੰਦੀਆਂ ਨੇ, ਇੱਕ ਮਤਲਬ ਕਿ ਉਹ ਰੱਸੀਆਂ ਦੀ ਖਿੱਚ ਪਾਈ ਆ, ਉਹ ਦੋਏ ਪਾਸੇ ਰੱਸੀਆਂ ਦੀ ਖਿੱਚ ਪਾ ਕੇ ਮਤਲਬ ਕਿ ਇੱਕ ਜਿਵੇਂ ਕਿੱਲਾ ਗੱਡਿਆ ਹੁੰਦਾ ਆਪਾਂ, ਦੋਏ ਪਾਸੇ ਉਹ ਕਿੱਲੇ ਗੱਡੇ ਨੇ। ਸਾਰਾ ਕੁਝ ਰਿਪੇਅਰ ਕਰ ਲਿਆ ਜੀ ਕਹਿੰਦੇ ਅਸੀਂ, ਪਰ ਉਹ ਜਿੱਥੇ ਆ ਬੰਨ ਕੇ ਉਹ ਕਿੱਲੇ ਗੱਡੇ ਨੇ ਉਹ ਕਿੱਲੇ ਚੈੱਕ ਹੀ ਨਹੀਂ ਕੀਤੇ, ਉਹ ਕਿੱਲਾ ਉਖੜ ਗਿਆ ਜੀ। ਤੇ ਹੁਣ ਉਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਆਪਾਂ ਉਹ ਲਟਕਦੇ ਲੋਕ ਦੇਖੇ, ਕਤਾਰਾਂ ਬੱਧੀ ਲਾਸ਼ਾਂ ਦੇਖੀਆਂ ਤੇ ਉਹ ਦਰਦਨਾਕ ਦ੍ਰਿਸ਼ ਦੇਖਿਆ। ਤੇ ਹੁਣ ਫਿਰ ਮਤਲਬ ਕਿ ਜਦੇ 5 ਮੈਂਬਰੀ ਜਾਂਚ ਕਮੇਟੀ ਬਣ ਜਾਂਦੀ ਹੈ ਜੀ। 25 ਮਿੰਟਾਂ ਦੇ ਵਿੱਚੋਂ ਫੈਸਲਾ ਸੁਣਾ ਦਿੰਦੀ ਹੈ। ਮਤਲਬ ਇਹ ਤੋਂ ਵੱਧ ਮਤਲਬ ਕਿ ਇੰਨੀ ਤੇਜ਼ੀ ਕੀ ਹੋ ਸਕਦੀ ਹੈ ਕਿ 5 ਮੈਂਬਰੀ ਕਮੇਟੀ ਬਣੇ ਤੇ 25 ਮਿੰਟ ਦੇ ਵਿੱਚ ਫੈਸਲਾ ਸੁਣਾ ਦੇਵੇ ਤੇ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਹੁਣ ਇਹ ਜਿਹੜੇ 9 ਵਿਅਕਤੀ ਗ੍ਰਿਫਤਾਰ ਹੁੰਦੇ ਨੇ ਜਾਂ 9 ਮਤਲਬ ਕਿ ਜਿਨ੍ਹਾਂ ਦੇ, ਉਹਦੇ ਵਿੱਚ ਨਾ ਤਾਂ ਰਿਪੇਅਰ ਕਰਨ ਵਾਲੀ ਕੰਪਨੀ ਦਾ ਜ਼ਿਕਰ ਆ, ਨਾ ਉਹਦੇ ਵਿੱਚ ਜਿਹੜੀ ਉਸ ਪੁਲ ਦਾ ਕੰਮ ਚਲਾਉਂਦੀ ਆ, ਉੱਥੇ ਟਿਕਟਾਂ ਵੇਚਦੀਆਂ, ਨਾ ਉਹ ਕੰਪਨੀ ਦਾ ਜ਼ਿਕਰ ਆ, ਨਾ ਨਗਰ ਨਿਗਮ ਦਾ ਜ਼ਿਕਰ ਆ ਜਿਨ੍ਹਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਆ। ਸੋ ਇੱਥੋਂ ਹਿਸਾਬ ਲਾ ਲਓ ਕਿ ਪੁਲ ਦੀ ਰਿਪੇਅਰ ਕਰਕੇ ਪੈਸੇ ਕਮਾਉਣ ਵਾਲੀ ਕੰਪਨੀ ਵੀ FIR ਚੋਂ ਬਾਹਰ ਆ, ਰੈਨੋਵੇਸ਼ਨ ਕਰਨ ਵਾਲਾ ਠੇਕੇਦਾਰ ਤੇ ਸਰਕਾਰੀ ਇੰਜੀਨੀਅਰ ਵੀ ਉਹਦੇ ਵਿੱਚੋਂ FIR ਚੋਂ ਬਾਹਰ ਆ। ਫਸਿਆ ਕੌਣ? ਕਲਰਕ ਫਸ ਗਿਆ। ਕਲਰਕ ਨੇ ਪੁਲ ਚਲਾਉਣਾ, ਗਾਰਡ ਫਸ ਗਿਆ ਜੀ। ਗਾਰਡ ਮਨਜ਼ੂਰੀ ਦਿੰਦਾ ਕਿ ਇੰਨੇ ਲੋਕ ਚੜਾ ਦਿਓ, ਹੈ ਨਾ। ਮਜ਼ਦੂਰ 9 ਮਜ਼ਦੂਰਾਂ ਦੇ ਉੱਤੇ, ਉਹਨਾਂ 9 ਦੇ ਵਿੱਚੋਂ ਮਜ਼ਦੂਰ ਵੀ ਨੇ। ਸੋ ਜਿਹੜੇ ਬੰਦਿਆਂ ਤੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਔਰਬਾ ਕੰਪਨੀ ਜਿਹੜੀ ਮਤਲਬ ਕਿ ਉਸ ਨੂੰ ਚਲਾਉਂਦੀ ਆ, ਉਹਦੇ 2 ਮੈਨੇਜਰ ਨੇ ਜੀ ਕਹਿੰਦੇ। ਰਿਪੇਅਰ ਕਰਨ ਵਾਲੇ 2 ਮਜ਼ਦੂਰ ਨੇ ਜੀ, 3 ਸਿਕਿਉਰਿਟੀ ਗਾਰਡ ਨੇ ਜੀ ਤੇ 2 ਟਿਕਟ ਕਲਰਕ ਨੇ। ਸੋ ਨਾ ਤਾਂ ਇਹਦੇ ਵਿੱਚ ਉਹ ਕੰਪਨੀ ਸਿੱਧੀ ਨਾਮਜ਼ਦ ਹੈ, ਨਾ ਇਹ ਚੋਂ ਠੇਕੇਦਾਰ ਨਾਮਜ਼ਦ ਨੇ,
ਨਾ ਉਹ ਇੰਜੀਨੀਅਰ ਨਾਮਜ਼ਦ ਨੇ। ਇੰਜੀਨੀਅਰ ਦੀ ਜ਼ਿੰਮੇਵਾਰੀ ਹੈ ਨਗਰ ਨਿਗਮ ਦੀ ਕਿ ਉਹ ਉੱਥੇ ਉਹਨੇ ਨਿਗਰਾਨੀ ਰੱਖਣੀ ਹੈ ਕਿ ਸਾਰਾ ਕੁਝ ਸਹੀ ਹੋ ਰਿਹਾ। ਹੁਣ ਰਿਪੇਅਰ ਹੋਣ ਤੋਂ ਬਾਅਦ ਫਿਟਨੈਸ ਸਰਟੀਫਿਕੇਟ ਕਿਸੇ ਵਿਭਾਗ ਤੋਂ ਨਹੀਂ ਲਿਆ ਗਿਆ। ਅੱਛਾ, ਠੀਕ ਹੈ। ਕਿਸੇ ਨੇ ਉਸ ਪੁਲ ਨੂੰ ਖੋਲਣ ਦੀ ਕੋਈ ਕਾਗਜ਼ੀ ਮਨਜ਼ੂਰੀ ਨਹੀਂ ਲਈ ਕਿ ਬੰਦ ਪੁਲ ਨੂੰ ਅਸੀਂ ਦੁਬਾਰਾ ਖੋਲ ਰਹੇ ਹਾਂ ਜੀ। ਸੋ ਕੀ ਇਹ ਪ੍ਰਸ਼ਾਸਨਿਕ ਮਿਲੀਭੁਗਤ ਸੀ, ਕੀ ਇਹ ਨਗਰ ਨਿਗਮ ਦੀ ਮਿਲੀਭੁਗਤ ਸੀ, ਜਾਂ ਆਪਣੇ ਪੱਧਰ ਤੇ ਹੋਇਆ? ਉਸ ਪੁਲ ਦੀ ਕਪੈਸਿਟੀ ਆ ਕਿ ਉਹ 120 ਤੋਂ ਵੱਧ ਬੰਦਿਆਂ ਦਾ ਵਜਨ ਨਹੀਂ ਚੱਕ ਸਕਦਾ, ਤੇ ਉੱਥੇ ਪਿਛਲੇ 5 ਦਿਨਾਂ 'ਚ 12,000 ਬੰਦਾ ਉਸ ਪੁਲ ਤੇ ਚੜ ਚੁੱਕਿਆ ਜੀ। ਤੇ ਜਦੋਂ ਇਹ ਹਾਦਸਾ ਵਾਪਰਿਆ ਤਦ ਵੀ ਕਹਿੰਦੇ 400 ਤੋਂ 500 ਬੰਦਾ ਉਸ ਪੁਲ ਦੇ ਉੱਪਰ ਸੀ। ਤੇ ਉਹ ਆਖਰੀ ਕਲਿੱਪ ਵੀਡੀਓ ਸਾਡੇ ਸਾਹਮਣੇ ਨੇ ਕਿ ਉੱਥੇ ਹੁੱਲੜਬਾਜੀ ਵੀ ਹੁੰਦੀ ਆ, ਉਹਨੂੰ ਝੂਲੇ ਵਾਂਗ ਝੁਲਾਇਆ ਵੀ ਜਾਂਦਾ। ਸੋ ਸਾਰੀਆਂ ਤਸਵੀਰਾਂ ਨੇ। ਕੀ ਸਿਰਫ ਪੈਸੇ ਕਮਾਉਣ ਦਾ ਹਿੱਲਾ ਸੀ? ਕਿਉਂਕਿ ਟਿਕਟ ਦੀ 15 ਤੋਂ ਵਧਾ ਕੇ 17 ਰੁਪਏ ਕਰਤੀ। ਠੀਕ ਹੈ। ਸਮਾਂ ਤਾਂ ਉਹ ਦਿਨ ਖੜੇ ਦਾ ਹੀ ਸਮਾਂ ਹੈ ਕਿ ਤੁਸੀਂ ਇਸ ਲਈ ਫਟਾਫਟ ਟਿਕਟਾਂ ਕੱਟੋ ਤੇ ਬੰਦੇ ਚੜ੍ਹਦੇ ਰਹਿਣ, ਸਾਨੂੰ ਕੋਈ ਮਤਲਬ ਨਹੀਂ। ਸੋ ਇਸ ਲਈ ਹਾਦਸੇ ਦਾ ਜੇਕਰ ਤੁਸੀਂ ਗੁਨਾਹਗਾਰ ਦੇਖਣਾ ਤਾਂ ਪਹਿਲਾ ਗੁਨਾਹਗਾਰ ਉਹ ਔਰਬੇ ਕੰਪਨੀ ਹੈ ਜਿਹਨੇ ਬਿਨਾਂ ਫਿਟਨੈਸ ਲਿਆ ਪੁਲ ਖੋਲਿਆ। ਠੀਕ ਹੈ। ਟਿਕਟਾਂ ਮਹਿੰਗੀਆਂ ਕੀਤੀਆਂ ਤੇ ਪੈਸੇ ਬਣਾਏ, ਕੋਈ ਨਿਗਰਾਨੀ ਨਹੀਂ ਕੀਤੀ ਕਿ 100 ਸਵਾ 100 ਬੰਦਿਆਂ ਦੀ ਕਪੈਸਿਟੀ ਵਾਲੇ ਪੁਲ ਤੇ 400 500 ਬੰਦਾ ਅਸੀਂ ਕਿਉਂ ਜਾਣ ਦੇ ਰਹੇ ਹਾਂ। ਸੋ ਪਹਿਲੀ ਗੁਨਾਹਗਾਰ ਤੋਂ ਕੰਪਨੀ। ਦੂਜਾ ਨਗਰਪਾਲਿਕਾ। ਨਗਰਪਾਲਿਕਾ 5 ਦਿਨਾਂ ਤੋਂ ਪੁਲ ਖੁੱਲਾ ਹੈ, 5 ਦਿਨਾਂ ਤੋਂ ਉੱਥੋਂ 10,000 ਤੋਂ 12,000 ਬੰਦਾ ਉੱਥੇ ਜਾ ਚੁੱਕਿਆ ਤੇ ਉਹਨਾਂ ਨੂੰ ਪਤਾ ਹੀ ਨਹੀਂਗਾ। ਉਹ ਪੁੱਛਣੇ ਨਹੀਂ ਜਾ ਰਹੇ ਕਿ ਕਿਹਦੀ ਮਨਜ਼ੂਰੀ ਨਾਲ ਚਲਾਇਆ ਭਾਈ, ਕਿਹਦੀ ਮਨਜ਼ੂਰੀ ਨਾਲ ਲੋਕ ਚੜ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ। ਜਦੋਂ ਕਿ ਇੰਜੀਨੀਅਰ ਨਗਰ ਨਿਗਮ ਦੇ ਇੰਜੀਨੀਅਰ ਦੀ ਜ਼ਿੰਮੇਵਾਰੀ ਹੁੰਦੀ ਹੈ ਨਿਗਰਾਨੀ ਕਰਨ ਦੀ। ਬਿਲਕੁਲ। ਤੇ ਦੂਜੇ ਗੁਨਾਹਗਾਰ ਉਹ ਨੇ। ਤੀਸਰੀ ਗੁਨਾਹਗਾਰ ਦਾ ਮਤਲਬ ਸਰਕਾਰ ਹੈ ਜੀ, ਜਿਨ੍ਹਾਂ ਨੇ ਮਤਲਬ ਕਿ ਸਭ ਤੋਂ ਪਹਿਲਾਂ ਜੇਕਰ ਹੁਣ ਘਟਨਾ ਵਾਪਰ ਗਈ ਉਸ ਤੋਂ ਬਾਅਦ ਸਰਕਾਰ ਦੀ ਭੂਮਿਕਾ ਹੁੰਦੀ ਹੈ ਕਿ ਭਾਈ ਉਹ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਤੇ FIR ਕਰਾਵੇ, ਉਹਨਾਂ ਤੇ ਕਾਰਵਾਈ ਕਰਾਵੇ। ਕਿਹਨਾਂ ਨੇ ਬਚਾਏ? ਠੇਕੇਦਾਰ। ਕਿਹਨਾਂ ਨੇ ਬਚਾਈ? ਕੰਪਨੀ। ਕਿਹਨਾਂ ਨੇ ਬਚਾਏ? ਇੰਜੀਨੀਅਰ। ਕਿਹਨਾਂ ਨੇ ਬਚਾਏ? ਆਪਣੇ ਅਧਿਕਾਰੀ, ਮਜ਼ਦੂਰਾਂ, ਕਲਰਕਾਂ। ਤੇ ਉੱਥੇ ਤੁਸੀਂ ਪਰਚੇ ਕਰਾ ਰਹੇ ਹੋ, ਦਾ ਮਤਲਬ ਤੁਸੀਂ ਸਿਰਫ ਪੱਲਾ ਬਚਾ ਰਹੇ ਹੋ। ਸੋ ਆ ਸਿੱਧੀਆਂ ਧਿਰਾਂ ਜ਼ਿੰਮੇਵਾਰ ਨਜ਼ਰ ਆਉਂਦੀਆਂ ਨੇ। ਪਰ ਆਪਾਂ ਪ੍ਰਵੀਨ ਜੀ ਸ਼ੁੱਕਰਵਾਰ ਨੂੰ ਜਦੋਂ ਸ਼ਨੀਵਾਰ ਨੂੰ ਆਪਾਂ ਗੱਲ ਕਰ ਰਹੇ ਸੀ ਉਸ ਦਿਨ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਨਰਿੰਦਰ ਮੋਦੀ 3 ਦਿਨ ਦੇ ਦੌਰੇ ਤੇ ਨੇ ਉੱਥੇ। ਹਾਂਜੀ ਕੀਤਾ ਸੀ, ਮੈਨੂੰ ਯਾਦ ਹੈ। ਤੇ 3 ਦਿਨ ਦੇ ਦੌਰੇ ਦੇ ਚੱਲਦਿਆਂ ਹੀ ਮੋਦੀ ਜੀ ਉੱਥੇ ਸੀ ਤੇ ਮੋਦੀ ਜੀ ਨੇ ਉਹਦੇ ਬਾਵਜੂਦ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਹ ਵੱਖਰੀ ਗੱਲ ਹੈ ਕਿ ਪਹਿਲਾਂ ਉਹ ਭਾਵੁਕ ਹੋਏ ਜੀ, ਕਹਿੰਦੇ ਮੈਂ ਬਹੁਤ ਕੈੜਾ ਮਨ ਕਰਕੇ ਆਇਆ ਤੇ ਹੋ ਸਕਦਾ ਅੱਜ ਮੋਦੀ ਜੀ ਉੱਥੇ ਪਹੁੰਚ ਵੀ ਜਾਣ, ਮੌਰਵੀ ਅੱਜ ਉਹਨਾਂ ਪਰਿਵਾਰਾਂ 'ਚ ਵੀ ਪਹੁੰਚ ਜਾਣ। ਹੋ ਸਕਦਾ ਕਿ ਕੇਜਰੀਵਾਲ ਉਹਨਾਂ ਨਾਲੋਂ ਪਹਿਲਾਂ ਉੱਥੇ ਬੈਠੇ ਹੋਣ। ਹੋ ਸਕਦਾ ਰਾਹੁਲ ਬਾਬਾ ਪ੍ਰਿਅੰਕਾ 'ਚੋਂ ਕੋਈ ਆ ਜਾਵੇ। ਸੋ ਹੁਣ ਇਹਨਾਂ ਲਾਸ਼ਾਂ ਦੇ ਉੱਤੇ ਸਿਆਸਤ ਵੀ ਹੋਏਗੀ। ਸੋ ਸਿੱਧੇ ਰੂਪ ਦੇ ਵਿੱਚ ਇਹਦੇ ਵਿੱਚ ਕੰਪਨੀ, ਨਗਰ ਨਿਗਮ ਔਰ ਸੂਬੇ ਦੀ ਸਰਕਾਰ ਜ਼ਿੰਮੇਵਾਰ ਹੈ। ਇੱਕ ਮੈਂਬਰ ਪਾਰਲੀਮੈਂਟ, ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ, ਉਹਦੇ ਰਿਸ਼ਤੇਦਾਰ 12 ਦੀ ਮੌਤ ਹੈ ਇਹਨਾਂ ਦੇ ਵਿੱਚ ਜੀ। ਅੱਛਾ। ਸੰਸਦ ਮੈਂਬਰ ਨੇ BJP ਦੇ ਮੋਹਨ ਬਾਈ, ਉਸ ਦੇ 12 ਰਿਸ਼ਤੇਦਾਰਾਂ ਦੀ ਵੀ ਮੌਤ ਹੈ, ਤਾਂ ਵੀ ਉਹ ਮਤਲਬ ਸਹੀ ਦੋਸ਼ੀਆਂ ਨੂੰ ਕਟਹਿਰੇ 'ਚ ਨਹੀਂ ਲਿਆ ਸਕਿਆ। ਤੇ ਆਮ ਲੋਕਾਂ ਦੀ ਤਾਂ ਸੁਣਵਾਈ ਉਹ ਕਿੱਥੇ ਹੁੰਦੀ ਹੋਊਗੀ, ਇੱਥੋਂ ਅੰਦਾਜ਼ਾ ਲਾ ਲਓ। ਸੋ ਜਿਹੜੀ ਐਡੇ ਵੱਡੇ ਹਾਦਸੇ ਦੀ ਜਾਂਚ 25 ਮਿੰਟਾਂ 'ਚ ਪੂਰਾ ਕਰਕੇ 9 ਬੰਦਿਆਂ ਦੀ FIR ਕਰ ਦਿੱਤੀ ਜਾਂਦੀ ਆ ਤੇ ਪ੍ਰਧਾਨ ਮੰਤਰੀ ਦੇਸ਼ ਦਾ ਉਸ ਸੂਬੇ ਦੇ ਦੌਰੇ ਤੇ ਹੋਵੇ ਤੇ ਸਰਕਾਰ ਦੀ ਜ਼ਿੰਮੇਵਾਰੀ ਕਿਹੋ ਜਿਹੀ, ਇੱਥੋਂ ਲਾ ਲਓ। ਇਹਨਾਂ ਲਾਸ਼ਾਂ ਤੇ ਹੁਣ ਸਿਆਸਤ ਜ਼ਰੂਰ ਹੋਏਗੀ। ਇਹ ਇੰਡੀਆ ਦੀ ਪੋਲਿਟਿਕਸ ਹੈ। ਲਾਸ਼ਾਂ ਦੀ ਸਿਆਸਤ ਨਾ ਹੋਵੇ ਤਾਂ ਕਰੂਗੀ ਕੀ ਫਿਰ ਇੰਡੀਆ ਦੀ ਪੋਲਿਟਿਕਸ। ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਤੁਸੀਂ ਗੁਜਰਾਤ ਚੋਣਾਂ ਦਾ ਵਿੱਚ ਦੀ ਜ਼ਿਕਰ ਕੀਤਾ ਸੀਗਾ। ਗੁਜਰਾਤ ਦੇ ਨਾਲ ਹੀ ਹੁਣ ਸੁਣਦੇ ਹਾਂ ਵੀ ਦਿੱਲੀ ਨਗਰ ਨਿਗਮ ਦੀਆਂ ਵੀ ਚੋਣਾਂ ਹੋ ਸਕਦੀਆਂ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਦਿਨ ਨਰਿੰਦਰ ਮੋਦੀ ਹੋਰੀ 3 ਦਿਨ ਦੇ ਦੌਰੇ ਤੇ ਸੀ, ਉਹ ਤੋਂ ਦੌਰੇ ਤੋਂ ਪਹਿਲਾਂ ਹੀ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਦੌਰਾ ਖਤਮ ਹੁੰਦਿਆਂ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਔਰ ਮੈਂ ਕੱਲ ਵੀ ਕ੍ਰਾਸ ਚੈੱਕ ਕਰ ਰਿਹਾ ਸੀ ਤੇ ਮੈਨੂੰ ਦਿੱਲੀ ਤੋਂ ਖਬਰ ਮਿਲ ਰਹੀ ਸੀ ਕਿ ਜਾਂ ਤਾਂ 1 ਤਰੀਕ ਨੂੰ, ਨਹੀਂ ਫਿਰ 2 ਤਰੀਕ ਨੂੰ ਚੋਣਾਂ ਦਾ ਐਲਾਨ ਹੋ ਜਾਏਗਾ। ਪਰ ਜਿੱਦਾਂ ਹੀ ਇਹ ਹਾਦਸੇ ਦੀ ਖਬਰ ਚੱਲਣ ਲੱਗੀ ਉਹ ਤੋਂ ਬਾਅਦ ਫਿਰ ਜਦੋਂ ਮੈਂ ਸੰਪਰਕ ਸਾਧਿਆ, ਉਹ ਕਹਿੰਦੇ ਜੀ ਹੋ ਸਕਦਾ ਕਿ ਜਿਹੋ ਜਿਹਾ ਸਰਕਾਰ ਦਾ ਕੰਟਰੋਲ ਹੈ ਅੱਜ ਕੱਲ੍ਹ ਸਾਡੇ ਚੋਣ ਕਮਿਸ਼ਨ ਦੇ ਉੱਤੇ, ਸੋ ਹੋ ਸਕਦਾ 3-4 ਦਿਨਾਂ ਲਈ ਚੋਣ ਐਲਾਨ ਟਲ ਜਾਵੇ। ਸੋ ਚੋਣਾਂ ਦੀ ਤਰੀਕਾਂ ਦਾ ਐਲਾਨ ਕਹਿੰਦੇ ਟਲ ਸਕਦਾ ਕਿ ਅਜੇ ਇਹ ਇਮੋਸ਼ਨਲ ਇਸ਼ੂ ਹੈ। ਲੋਕਾਂ ਦੀਆਂ ਭਾਵਨਾਵਾਂ ਮਤਲਬ ਕਿ ਇਸ ਮਸਲੇ ਨਾਲ ਹਲੂੰਦੀਆਂ ਗਈਆਂ ਨੇ ਤੇ ਲੋਕ ਰਿਐਕਟ ਕਰ ਸਕਦੇ ਨੇ। ਇਸ ਲਈ
ਕੋਈ ਇਹੋ ਜਿਹੀ ਸੱਤਾ ਵਿਰੋਧੀ ਲਹਿਰ ਨਾ ਉੱਠ ਜਾਵੇ। ਬੀਜੇਪੀ ਨੂੰ ਇਹ ਡਰ ਹੈ, ਸੋ ਉਸ ਡਰ ਨੂੰ ਦਬਾਉਣ ਦੇ ਲਈ ਮੋਦੀ ਜੀ ਦੇ ਹੰਝੂ ਵੀ ਰੈਲੀਆਂ 'ਚ ਨਿਕਲੇ ਆਏ, ਤੇ ਆਪਾਂ ਗੱਲ ਕਰਕੇ ਹਟਾਂਗੇ, ਉੱਥੇ ਜਾ ਵੀ ਸਕਦੇ ਨੇ। ਸੋ ਇਸ ਲਈ ਫਿਲਹਾਲ ਚੋਣਾਂ ਦਾ ਐਲਾਨ ਤਾਂ 2-3 ਦਿਨ ਟਲ ਸਕਦਾ, ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਦਰੁਸਤ ਹੈ ਕਿ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੋਣ ਦੀ ਸੰਭਾਵਨਾ ਬਹੁਤ ਵੱਧ ਗਈ ਹੈ। ਠੀਕ ਹੈ। ਦਿੱਲੀ ਇਸ ਮੌਕੇ ਮਤਲਬ ਕਿ ਬੀਜੇਪੀ ਨੂੰ ਲੱਗਦਾ ਕਿ ਸਾਡੇ ਹੱਥ 'ਚ ਨਹੀਂ ਆ ਪਾਉਂਦੀ। ਅਰਵਿੰਦ ਕੇਜਰੀਵਾਲ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੂਰੇ ਆਪਣੇ ਲਾਲ ਲਸ਼ਕਰ ਦੇ ਨਾਲ ਗੁਜਰਾਤ 'ਚ ਡੇਰੇ ਲਾ ਕੇ ਬੈਠੇ ਨੇ, ਤੇ ਗੁਜਰਾਤ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਬੀਜੇਪੀ ਨੂੰ ਤਕੜੀ ਚੁਣੌਤੀ ਮਿਲ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਵੀ, ਤੇ ਕਾਂਗਰਸ ਵੱਲੋਂ ਚੁਣੌਤੀ ਪਿਛਲੀ ਵਾਰ ਵੀ ਨਜ਼ਰ ਆਈ ਸੀ। ਇਸ ਵਾਰ ਬੇਸ਼ੱਕ ਕਾਂਗਰਸ ਪਿਛਲੀ ਵਾਰ ਵਾਲੀ ਸਥਿਤੀ 'ਚ ਨਹੀਂ ਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਮੁਕਾਬਲੇ 'ਚ ਹੈਗੀ ਆ ਉੱਥੇ, ਖਾਸ ਕਰ ਪਿੰਡਾਂ ਦੇ ਖੇਤਰਾਂ 'ਚ ਅਜੇ ਵੀ ਉਹ ਕੁਝ ਧਿਰਾਂ 'ਚ ਹੈਗੀ ਆ। ਪਰ ਸ਼ਹਿਰੀ ਖੇਤਰ ਦੇ ਵਿੱਚ ਜਾਂ ਓਵਰਆਲ ਮਤਲਬ ਕਿ ਇਸ ਸਮੇਂ ਗੁਜਰਾਤ ਦੇ ਵਿੱਚ ਪੰਜਾਬ ਮਾਡਲ ਖੂਬ ਚੱਲ ਰਿਹਾ, ਤੇ ਉਸ ਪੰਜਾਬ ਮਾਡਲ ਦੇ ਹਵਾਲੇ ਨਾਲ ਗੁਜਰਾਤ ਦੇ ਅੰਦਰ ਬੀਜੇਪੀ ਦੀਆਂ ਆਪਣੀਆਂ ਨਲਾਇਕੀਆਂ, ਲੰਮਾ ਸਮਾਂ ਰਾਜ ਕਰਨ ਦਾ ਕਾਰਨ ਉਹ ਵੀ, ਕਿਉਂਕਿ ਲਗਾਤਾਰ ਤੁਸੀਂ ਰਾਜ ਕਰੀ ਜਾਓਗੇ ਤਾਂ ਥੋੜੀਆਂ ਵਿਰੋਧੀ ਸ਼ਕਤੀਆਂ ਵੀ ਤਾਂ ਮਤਲਬ ਕਿ ਉਹ ਹੋਣਗੀਆਂ, ਤੇ ਤੁਹਾਡੀ ਆਪਣੀ ਤਾਕਤ ਵੀ ਕਮਜ਼ੋਰ ਹੁੰਦੀ ਜਾਂਦੀ ਆ। ਸੋ ਇਸ ਲਈ ਉਹ ਇੱਕ ਪਹਿਲੂ, ਤੇ ਉਸ ਨੂੰ ਕੈਸ਼ ਕਰਨ ਲਈ ਜਿਸ ਕਦਰ ਕੇਜਰੀਵਾਲ ਨੇ ਉੱਥੇ ਅੱਡਾ ਜਮਾਇਆ, ਤੇ ਉਸ ਨੇ ਬੀਜੇਪੀ ਨੂੰ ਫਿਕਰਮੰਦੀ 'ਚ ਪਾਇਆ। ਔਰ ਇਸੇ ਲਈ ਕਹਿੰਦੇ ਕਿ ਬੀਜੇਪੀ ਦੀ ਇਹ ਖੇਡ ਹੈ, ਬੀਜੇਪੀ ਦਾ ਇਹ ਦਾਅ ਹੈ ਕਿ ਕਿਉਂ ਨਾ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਨਾਲ ਕਰਾ ਲਈਆਂ ਜਾਣ। ਇਹ ਵੀ ਪਤਾ ਲੱਗ ਰਿਹਾ ਕਿ ਬੀਜੇਪੀ ਅੰਦਰ ਖਾਤੇ ਪਿਛਲੇ 2 ਮਹੀਨਿਆਂ ਤੋਂ ਤਿਆਰੀ ਕਰ ਰਹੀ ਸੀ, ਔਰ ਉਧਰ ਪ੍ਰਸ਼ਾਸਨੀ ਤੌਰ ਤੇ ਬਾੜਬੰਦੀ ਨੂੰ ਲੈ ਕੇ ਵੀ ਸਾਰਾ ਕੁਝ ਕਲੀਅਰ ਹੋ ਚੁੱਕਿਆ, ਉਹਦੀ ਵੀ ਪੂਰੀ ਮਤਲਬ ਕਿ ਸਾਰੀ ਤਿਆਰੀ ਹੋ ਗਈ ਹੈ। ਸੋ ਪ੍ਰਸ਼ਾਸਨਿਕ ਤੌਰ ਤੇ ਵੀ ਤਿਆਰੀ ਹੈ, ਤੇ ਬੀਜੇਪੀ ਦੀ ਅੰਦਰ ਖਾਤੇ ਤਿਆਰੀ ਹੈ, ਜਦੋਂ ਕਿ ਕੇਜਰੀਵਾਲ ਦਾ ਬਿਲਕੁਲ ਵੀ ਦਿੱਲੀ ਨਗਰ ਨਿਗਮ ਵੱਲ ਅਜੇ ਧਿਆਨ ਨਹੀਂ ਸੀ। ਆਮ ਆਦਮੀ ਪਾਰਟੀ ਨੇ ਸਾਰਾ ਫੋਕਸ ਪਹਿਲਾਂ ਹਿਮਾਚਲ ਤੇ ਫਿਰ ਸਾਰਾ ਹੀ ਫੋਕਸ ਹਿਮਾਚਲ ਤੋਂ ਵੀ ਹਟਾ ਕੇ ਗੁਜਰਾਤ ਤੇ ਲਾ ਲਿਆ। ਸੋ ਇਸ ਲਈ ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਇੱਕ ਤਾਂ ਦਿੱਲੀ ਦੇ ਵਿੱਚ ਡੈਂਟ ਪਾ ਸਕਦੇ ਹਾਂ ਜੀ, ਦੂਸਰਾ ਕੇਜਰੀਵਾਲ ਤੇ ਉਹਦੇ ਮੰਤਰੀਆਂ ਸੰਤਰੀਆਂ ਵਿਧਾਇਕਾਂ ਉਹਦੀ ਫੌਜ ਨੂੰ ਦਿੱਲੀ ਮੁੜਨ ਲਈ ਮਜਬੂਰ ਕਰ ਸਕਦੇ ਹਾਂ, ਕਿ ਗੁਜਰਾਤ ਜਿੱਤਦੇ ਜਿੱਤਦੇ ਕੇਜਰੀਵਾਲ ਨੂੰ ਕਿਤੇ ਇਹ ਨਾ ਲੱਗੇ ਕਿ ਜੇ ਦਿੱਲੀ ਮੇਰੇ ਹੱਥ ਨਾ ਆਈ, ਦੁਬਾਰਾ ਨਗਰ ਨਿਗਮ ਨਾ ਮੈਂ ਜਿੱਤ ਸਕਿਆ, ਫਿਰ ਮੈਂ ਦੇਸ਼ ਦੇ ਵਿੱਚ ਫਿਰਨ ਜੋਗਾ ਨਹੀਂ, ਫਿਰ ਮੇਰਾ ਸੁਨੇਹਾ ਨਹੀਂ ਜਾਊਗਾ। ਸੋ ਇਸ ਲਈ ਕੇਜਰੀਵਾਲ ਦੀ ਧਾਰ ਖੂੰਡੀ ਕਰਨ ਦੇ ਲਈ, ਉਸ ਨੂੰ ਦਿੱਲੀ ਵੱਲ ਵਾਪਸ ਮੋੜਨ ਦੇ ਲਈ ਹੋ ਸਕਦਾ ਕਿ ਗੁਜਰਾਤ ਦੇ ਨਾਲ ਹੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਜਾਵੇ। ਪਰ ਇਹੀ ਨਹੀਂ, ਬੀਜੇਪੀ ਇਹ ਤੋਂ ਅੱਗੇ ਤੱਕ ਕਿਹੋ ਜਿਹੇ ਦਾ ਖੇਡਦੀ ਹੈ, ਤੁਸੀਂ ਹੈਰਾਨ ਹੋ ਜਾਓਗੇ ਪ੍ਰਵੀਨ ਜੀ ਸੁਣ ਕੇ ਜੀ। ਗੁਜਰਾਤ ਦੇ ਵਿੱਚ ਗੁਜਰਾਤ ਦੇ ਮਤਲਬ ਕਿ ਗ੍ਰਹਿ ਮੰਤਰਾਲੇ ਵੱਲੋਂ, ਗੁਜਰਾਤ ਸੂਬੇ ਦੇ ਗ੍ਰਹਿ ਮੰਤਰੀ ਵੱਲੋਂ ਲੋਕਾਂ ਲਈ ਤੋਹਫਾ ਦਿੱਤਾ ਗਿਆ ਜੀ। ਕਿਆ ਇੱਕ ਹਫ਼ਤਾ ਤੁਹਾਨੂੰ ਦਿੱਤਾ ਜੀ, ਟ੍ਰੈਫਿਕ ਨਿਯਮ ਦਮ ਕੇ ਤੋੜ ਲਓ, ਅਸੀਂ ਕੋਈ ਚਲਾਨ ਨਹੀਂ ਕੱਟਾਂਗੇ। ਵਾਹ ਵਾਹ, ਕੈਸਾ ਤੋਹਫਾ। ਮਤਲਬ ਇਹ ਸਰਕਾਰ ਦਾ ਕੰਮ ਹੈ, ਹੁਣ ਇਹ ਗ੍ਰਹਿ ਮੰਤਰਾਲੇ ਦਾ ਕੰਮ ਹੈ। 21 ਤਰੀਕ ਤੋਂ ਲੈ ਕੇ 27 ਅਕਤੂਬਰ ਤੱਕ, 21 ਅਕਤੂਬਰ ਤੋਂ 27 ਅਕਤੂਬਰ ਤੱਕ ਉੱਥੋਂ ਦੇ ਗੁਜਰਾਤ ਦੇ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਕਿ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਇਸ ਇੱਕ ਹਫ਼ਤੇ 'ਚ ਨਹੀਂ ਕੱਟੇ ਜਾਣਗੇ। ਇਹ ਕਿਹੋ ਜਿਹੀ ਛੂਟ ਹੈ? ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨਾ ਕੱਲਾ ਸਾਡੇ ਮੋਟਰ ਵਹੀਕਲ ਐਕਟ ਦੇ ਤਹਿਤ ਹੀ ਨਹੀਂ ਆਉਂਦਾ, ਆਈਪੀਸੀ ਦੀ ਧਾਰਾ ਦੇ ਤਹਿਤ ਵੀ ਕਾਨੂੰਨੀ ਜੁਰਮ ਹੈ। ਸੋ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਂ ਅਣਗੌਲਿਆਂ ਤਰੀਕੇ ਨਾਲ ਜਾਂ ਗਲਤ ਤਰੀਕੇ ਨਾਲ ਗੱਡੀਆਂ ਚਲਾਉਂਦੇ ਹੋ, ਖੜੀਆਂ ਕਰਦੇ ਹੋ, ਤੋੜਦੇ ਹੋ, ਤਾਂ ਉਹਦੇ ਤੇ ਆਈਪੀਸੀ ਧਾਰਾ ਦੇ ਤਹਿਤ 6 ਮਹੀਨੇ ਤੱਕ ਦੀ ਸਜ਼ਾ ਦਾ ਵੀ, ਤੇ ਇਹਦਾ ਤੁਸੀਂ ਕਾਨੂੰਨ ਤੋਂ ਵੀ ਬੜੇ ਹੋਗੇ, ਤੁਸੀਂ ਤਾਂ ਸੰਵਿਧਾਨ ਤੋਂ ਵੀ ਬੜੇ ਹੋਗੇ, ਤੁਸੀਂ ਤਾਂ ਸਿਸਟਮ ਤੋਂ ਵੀ ਬੜੇ ਹੋਗੇ। ਇਹ ਐਲਾਨ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਹਫ਼ਤੇ ਲਈ ਟ੍ਰੈਫਿਕ ਨਿਯਮ ਦੀ ਛੂਟ ਦੇਣੀ ਹੈ, ਕਿਉਂਕਿ ਜਦੋਂ ਟ੍ਰੈਫਿਕ ਨਿਯਮ ਦੀ ਛੂਟ ਦੇਣ ਤਾਂ ਲਾਲ ਬੱਤੀ ਟੱਪੋ, ਰੈੱਡ ਮਤਲਬ ਕਿ ਜੈਬਰਾ ਕ੍ਰਾਸ ਟੱਪੋ, ਰੋਂਗ ਪਾਰਕਿੰਗ ਕਰੋ, ਚਲਾਨ ਨਹੀਂ ਤਾਂ ਇਹਦਾ ਮਤਲਬ ਤੁਹਾਡੀ ਗੱਡੀ ਜ਼ਬਤ ਨਹੀਂ ਹੋਣੀ, ਗੱਡੀ ਜ਼ਬਤ ਨਹੀਂ ਹੋਣੀ ਤਾਂ ਤੁਹਾਨੂੰ ਕੋਰਟ ਕਚਹਿਰੀ ਨਹੀਂ ਜਾਣਾ ਪੈਣਾ, ਕੋਰਟ ਕਚਹਿਰੀ ਜਾਣਾ ਪੈਣਾ ਮਤਲਬ ਤੁਹਾਨੂੰ ਸਜ਼ਾ ਨਹੀਂ ਹੋਣੀ, ਤਾਂ ਤੁਸੀਂ ਸਾਰੇ ਚੀਜ਼ਾਂ ਤੋਂ ਬਰੀ ਹੋ। ਤੇ ਇਸ ਦੇ ਪਹਿਲੂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਤੁਸੀਂ ਸਿਰਫ ਇਹ ਵੋਟਾਂ ਦੇ ਲਾਲਚ ਲਈ ਜੀ, ਕੀ ਇਹ ਸਿਰਫ ਗੁਜਰਾਤ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਕਿ ਲਓ ਸਾਡੇ ਵੱਲੋਂ ਇਹ ਨਵੀਂ ਰਾਹਤ ਹੈ। ਅੱਜ ਤੁਸੀਂ ਕਹਿੰਦੇ ਹੋ ਟ੍ਰੈਫਿਕ ਨਿਯਮ ਦੀ ਹਫ਼ਤਾ, ਕੱਲ ਨੂੰ ਕਹੋਗੇ ਚੋਰਾਂ ਲਈ ਇੱਕ ਹਫ਼ਤਾ ਛੱਡਿਆ ਜੀ, ਫਿਰ ਕਹੋਗੇ ਬਲਾਤਕਾਰੀਆਂ ਲਈ ਇੱਕ ਹਫ਼ਤਾ ਛੱਡਿਆ, ਫਿਰ ਕਹੋਗੇ ਗੈਂਗਸਟਰਾਂ ਲਈ ਹਫ਼ਤਾ ਛੱਡਿਆ। ਇਹ ਜੀ ਸਰਕਾਰਾਂ ਦੇ ਕੰਮ ਹੁੰਦੇ ਨੇ ਜੀ। ਸੋ ਇਸ ਲਈ ਤੁਸੀਂ ਬੀਜੇਪੀ ਦਾ ਹਾਲ ਦੇਖੋ ਕਿ ਉਹ ਗੁਜਰਾਤ ਜਿੱਤਣ ਦੇ ਲਈ ਕਿਹੜੇ ਕਿਹੜੇ ਦਾਅ ਚੱਲਦੀ ਆ। ਹੁਣ ਆ ਲਾਸ਼ਾਂ ਦੇ ਉੱਤੇ ਵੀ ਸਿਆਸਤ ਕਰਨਗੇ, ਹੰਝੂ ਵੀ ਕੇਰਨਗੇ, ਤੇ ਦੂਸਰੇ ਪਾਸੇ ਆ ਇੱਕ ਹਫ਼ਤੇ ਵਾਲੀ ਗੱਲ ਆਪਾਂ ਸਾਹਮਣੇ ਲੈਂਦੇ, ਜਿਹੀਆਂ ਹੋਰ ਕਿੰਨੀਆਂ ਸਕੀਮਾਂ ਉੱਤੇ ਆਈਆਂ ਹੋਣਗੀਆਂ,
ਹੈ ਆ ਤਾਂ ਸਾਹਮਣੇ ਆ ਗਈ ਗੱਲ। ਤੇ ਦਿਖਦੀ ਫਿਰ ਹੈ। ਤੀਸਰਾ ਆ ਨਗਰ ਨਿਗਮ ਦੇ ਚੋਣਾਂ ਨਾਲ ਕਰਾ ਕੇ ਮਤਲਬ ਕਿ ਉੱਥੇ ਦੀਆਂ ਵਿਰੋਧੀ ਧਿਰਾਂ ਨੂੰ ਉੱਥੋਂ ਬਾਹਰ ਕੱਢ ਕੇ ਕਿ ਗੁਜਰਾਤ ਸਾਡੇ ਹੱਥ 'ਚ ਰਹੇ। ਸੋ ਇਸ ਲਈ ਅਜਿਹੀਆਂ ਚਾਲਾਂ ਦੇ ਨਾਲ ਬੀਜੇਪੀ ਗੁਜਰਾਤ ਬਚਾਉਣਾ ਚਾਹੁੰਦੀ ਆ, ਕਿਉਂਕਿ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਜਿਵੇਂ ਆਪਾਂ ਕੇਜਰੀਵਾਲ ਦੀ ਗੱਲ ਕਰ ਰਹੇ ਹਾਂ ਕਿ ਕੇਜਰੀਵਾਲ ਲਈ ਦਿੱਲੀ ਜਿੱਤਣਾ ਜ਼ਰੂਰੀ ਹੈ ਤਾਂ ਉਹ ਦੇਸ਼ ਦੇ ਵਿੱਚ ਫਿਰ ਸਕਦਾ, ਉਸੇ ਤਰ੍ਹਾਂ ਮੋਦੀ ਨੂੰ ਲੱਗਦਾ ਕਿ 2024 ਚ ਮੈਂ ਤਾਂ ਹੀ ਤੁਰ ਫਿਰ ਸਕਦਾ ਜੇ ਮੈਂ ਗੁਜਰਾਤ ਬਚਾ ਲਿਆ। ਸੋ ਇਸ ਲਈ ਇਹ ਨੱਕ ਦਾ ਸਵਾਲ, ਇੱਜ਼ਤ ਦਾ ਸਵਾਲ ਉਹਨਾਂ ਲਈ ਗੁਜਰਾਤ ਬਣਿਆ, ਤੇ ਉਹਦੀ ਆੜ ਦੇ ਵਿੱਚ ਹੀ ਉਹ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਕਰਾ ਕੇ ਗੁਜਰਾਤ ਜਿੱਤਣ ਦੀ ਸਕੀਮ ਘੜ ਰਹੀ ਹੈ ਬੀਜੇਪੀ। ਸੋ ਉਹਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ ਦੇਖਣ ਵਾਲੀ ਗੱਲ ਹੈ। ਚੋਣਾਂ ਦਾ ਐਲਾਨ ਹੁਣ ਜਾਂ 2 ਜਾਂ 3 ਦਿਨ ਟਲ ਸਕਦਾ। ਜੀ ਜੀ ਜੀ। ਅਗਲੀ ਗੱਲ ਸ਼ਰਮਾ ਜੀ ਕਰ ਲਈਏ ਦਿੱਲੀ ਦੀ। ਕੋਈ ਦਿੱਲੀ ਦੇ ਇੱਕ ਮੰਤਰੀ ਬਾਰੇ ਸੁਣਦੇ ਆ ਵੀ ਇਸ ਮੰਤਰੀ ਦੀਆਂ ਜੇਲ੍ਹ ਦੇ ਵਿੱਚ ਹੀ ਪੌ-12 ਜੀ। ਹਾਂ ਪ੍ਰਵੀਨ ਜੀ, ਪੰਜਾਬ ਦੇ ਵਿੱਚ ਅੱਜ ਕੱਲ੍ਹ ਮੰਤਰੀ ਖੂਬ ਚਰਚਾ 'ਚ ਨੇ। ਅਕਾਲੀਆਂ ਦੇ ਸਮੇਂ ਦੇ ਮੰਤਰੀ, ਕਾਂਗਰਸੀਆਂ ਦੇ ਸਮੇਂ ਦੇ ਮੰਤਰੀ ਕਹਿੰਦੇ ਜੀ ਜੇਲ੍ਹ ਘੁੰਮਿਆ ਆ, ਕੋਈ ਕਿਸੇ ਨੂੰ ਜੇਲ੍ਹ ਘੁਮਾ ਦੇਣਾ, ਬਾਕੀਆਂ ਦੀ ਤਿਆਰੀ ਆ, ਅਸੀਂ ਭ੍ਰਿਸ਼ਟਾਚਾਰ ਸਾਨੂੰ ਮਨਜ਼ੂਰ ਨਹੀਂਗਾ। ਇਹ ਵੱਖਰੀ ਗੱਲ ਆ ਕਿ ਪੰਜਾਬ ਦਾ ਇੱਕ ਮੰਤਰੀ ਸਰਾਰੀ ਦੀ ਆਡੀਓ ਤੋਂ ਬਾਅਦ ਹੁਣ ਇੱਕ ਵੀਡੀਓ ਵੀ ਵਾਇਰਲ ਹੋ ਗਈ, ਪਰ ਅਜੇ ਤੱਕ ਹਾਈ ਕਮਾਂਡ ਨਹੀਂ ਕੁਸਕਦਾ, ਅਜੇ ਤੱਕ ਭਗਵੰਤ ਮਾਨ ਨਹੀਂ ਜਾਗਦੇ। ਸੋ ਉਹ ਹੁਣ ਕਹਿੰਦੇ ਜੀ ਡੇਰੇ ਦੇ ਵਿੱਚ ਚਲਾ ਗਿਆ ਸਰਾਰੀ। ਸਰਾਰੀ ਕਹਿੰਦਾ ਮੈਂ ਗਿਆ ਨਹੀਂ ਜੀ। ਉੱਥੇ ਦੇ ਡੇਰਾ ਪ੍ਰੇਮੀ ਕਹਿੰਦੇ ਜੀ ਅਸੀਂ ਤਾਂ ਮੰਗਾਂ ਲਈ ਰੋਕਿਆ ਸੀਗਾ ਜੀ, ਅੰਦਰ ਲੈ ਗਏ ਜੀ ਅਸੀਂ। ਉਹ ਕਹਿੰਦੇ ਆਇਆ ਜੀ। ਸੋ ਇਸ ਲਈ ਹੁਣ ਉਹ, ਪਰ ਇੱਕ ਮੰਤਰੀ ਦਿੱਲੀ ਦਾ ਈਡੀ ਨੇ ਫੜਿਆ ਹੋਵੇ ਔਰ ਉਹਦੇ ਉੱਤੇ ਕਰੋੜਾਂ ਰੁਪਏ ਦੀ ਮਨੀ ਲੈਂਡਿੰਗ ਦਾ ਮਾਮਲਾ ਹੋਵੇ, ਪਿਛਲੇ 154 ਦਿਨਾਂ ਤੋਂ ਉਹ ਜੇਲ੍ਹ 'ਚ ਹੋਵੇ ਜੀ, 5 ਕਰੋੜ ਦੇ ਕਰੀਬ ਦੀ ਜਾਇਦਾਦ ਉਹਦੀ ਕੁਰਕ ਕਰ ਲਈ ਗਈ ਹੋਵੇ, ਤੇ ਉਹ ਮੰਤਰੀ ਜੇਲ੍ਹ 'ਚੋਂ ਮੰਤਰਾਲਾ ਚਲਾ ਰਿਹਾ ਹੋਵੇ। ਹੈਰਾਨੀ ਹੁੰਦੀ ਹੈ ਨਾ ਪ੍ਰਵੀਨ। ਬਿਲਕੁਲ। ਸਤਿੰਦਰ ਜੈਨ। ਅੱਛਾ ਠੀਕ ਆ, ਵਾਹ ਜੀ ਵਾਹ। ਸਤਿੰਦਰ ਜੈਨ ਆਮ ਆਦਮੀ ਪਾਰਟੀ ਦੇ ਜੇਲ੍ਹ ਮੰਤਰੀ ਨੇ, ਤੇ ਜੇਲ੍ਹ ਮੰਤਰੀ ਜੇਲ੍ਹ 'ਚੋਂ ਜੇਲ੍ਹ ਮੰਤਰਾਲਾ ਚਲਾ ਰਹੇ ਨੇ। ਅੱਛਾ ਪ੍ਰਵੀਨ ਜੀ, ਇਹ ਨਾ ਤਾਂ ਮੀਡੀਆ ਦੀ ਰਿਪੋਰਟ ਹੈ, ਨਾ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਜੀ। ਈਡੀ ਨੇ ਇੱਕ ਹਲਫਨਾਮਾ ਕੋਰਟ 'ਚ ਦਿੱਤਾ ਹੈ, ਠੀਕ ਹੈ, ਤੇ ਉਸ ਹਲਫਨਾਮੇ ਦੇ ਨਾਲ ਉਹਨਾਂ ਨੇ ਉਸੇ ਜੇਲ੍ਹ ਦੀ ਸੀਸੀਟੀਵੀ ਫੁਟੇਜ ਨਾਲ ਜਮ੍ਹਾਂ ਕਰਾਈ ਹੈ। ਉਸ ਸੀਸੀਟੀਵੀ ਫੁਟੇਜ ਦੇ ਵਿੱਚ ਸਤਿੰਦਰ ਜੈਨ ਜੀ ਆਪਣੀ ਜੇਲ੍ਹ ਦੇ ਅੰਦਰ ਇੱਕ ਸੈੱਲ 'ਚ ਬੰਦ ਨੇ। ਉਸ ਸੈੱਲ ਦੇ ਵਿੱਚ ਉਹ ਆਪਣੀ ਪਿੱਠ ਦੀ ਮਸਾਜ ਕਰਾਉਂਦੇ ਨੇ, ਉਸੇ ਸੈੱਲ ਦੇ ਵਿੱਚ ਉਹ ਆਪਣੀ ਪੈਰਾਂ ਦੀ ਲੱਤਾਂ ਦੀ ਮਸਾਜ ਕਰਾਉਂਦੇ ਨੇ, ਉਸੇ ਸੈੱਲ ਦੇ ਵਿੱਚ ਉਹਨਾਂ ਦੀ ਘਰ ਵਾਲੀ ਰੋਜ਼ ਰੋਟੀ ਦਾ ਡੱਬਾ ਲੈ ਕੇ ਆਉਂਦੀ ਆ, ਉਸੇ ਸੈੱਲ 'ਚ ਉਹਨਾਂ ਨਾਲ ਬੈਠ ਕੇ ਇਕੱਠੇ ਰੋਟੀ ਖਾਂਦੇ ਨੇ, ਉਸੇ ਸੈੱਲ ਦੇ ਵਿੱਚ ਉਹ ਅਧਿਕਾਰੀਆਂ ਨੂੰ ਬਿਠਾ ਕੇ ਮੀਟਿੰਗਾਂ ਕਰਦੇ ਨੇ, ਉਸੇ ਸੈੱਲ ਦੇ ਬਾਹਰ ਬੈਠ ਕੇ ਉਹ ਉੱਥੇ ਕਹਿੰਦੇ ਅਪਰਾਧੀਆਂ ਨਾਲ ਚਰਚਾਵਾਂ ਕਰਦੇ ਨੇ, ਠੀਕ ਹੈ, ਉਸੇ ਸੈੱਲ ਦੇ ਵਿੱਚ ਜੇਲ੍ਹ ਦੇ ਅੰਦਰ ਜੇਲ੍ਹ ਸੁਪਰਡੈਂਟ ਜਾ ਕੇ ਸਲੂਟ ਮਾਰਦਾ, ਰੋਜ਼ ਸਲੂਟ ਮਾਰ ਕੇ ਪੁੱਛਦਾ ਮੰਤਰੀ ਸਾਹਿਬ ਕੋਈ ਤਕਲੀਫ ਤਾਂ ਨਹੀਂ, ਸੇਵਾ ਦੱਸੋ। ਵਾਹ। ਤੇ ਇਹ ਸਾਰੀਆਂ ਫੁਟੇਜ, ਇਹ ਸਾਰੀ ਵੀਡੀਓ ਈਡੀ ਨੇ ਉੱਥੇ ਜਮ੍ਹਾਂ ਕਰਾਈ ਆ। ਤੇ ਹੁਣ ਜੇਲ੍ਹ ਕਹਿੰਦੀ ਜੀ ਅਸੀਂ ਕੋਈ ਵੱਖਰੀ ਸਹੂਲਤ ਨਹੀਂ ਦਿੰਦੇ। ਜੇਲ੍ਹ ਦੇ ਅਧਿਕਾਰੀ ਕਹਿੰਦੇ ਉਸ ਵੇਲੇ ਕੁੰਡਾ ਖੁੱਲਦਾ ਜੀ, ਕਹਿੰਦੇ ਕੁੰਡਾ ਖੁੱਲਦਾ ਤਾਂ ਸਾਰੇ ਕੈਦੀ ਕੁਝ ਦੇਰ ਲਈ ਨਾਸ਼ਤਾ ਪਾਣੀ ਲਈ ਬਾਹਰ ਆਉਂਦੇ ਨੇ, ਉੱਥੇ ਖੜ ਕੇ ਜੇ ਗੱਲਾਂ ਹੋ ਗਈਆਂ ਜੀ ਦਾ ਮਤਲਬ ਇਹ ਥੋੜਾ ਜੀ। ਪਰ ਅਗਲੇ ਕਹਿੰਦੇ ਆ ਭਾਈ ਮਸਾਜ ਵਾਲੀਆਂ ਵੀਡੀਓ, ਆ ਘਰ ਵਾਲੇ ਰੋਟੀ ਡੱਬੇ ਵਾਲੀਆਂ ਵੀਡੀਓ, ਉਹਨਾਂ ਦੀ ਪਤਨੀ ਦਾ ਰੋਜ਼ ਆਉਣਾ ਜਾਣਾ, ਉਹਨਾਂ ਨੂੰ ਜਿਹੜੇ ਮਿਲਣ ਆਉਂਦੇ ਨੇ, ਮੁਲਾਕਾਤ ਕਰਨ ਆਉਂਦੇ ਨੇ, ਉਹ ਮੁਲਾਕਾਤੀ ਵਾਲੀ ਥਾਂ ਤੇ ਥੋੜਾ ਮਿਲਦੇ ਨੇ, ਉਹਨਾਂ ਨੂੰ ਸਿੱਧੇ ਸੈੱਲ 'ਚ ਆ ਕੇ ਬੈਠ ਕੇ ਕਿਵੇਂ ਮਿਲ ਕੇ ਚਲੇ ਜਾਂਦੇ ਨੇ। ਸੋ ਇਹ ਜੇਲ੍ਹ ਦੀ ਉਹ ਫੁਟੇਜ ਈਡੀ ਨੇ ਜਮ੍ਹਾਂ ਕਰਾਈ ਆ। ਸੋ ਇਸ ਲਈ 2017 ਦਾ ਕੇਸ ਆ ਸਤਿੰਦਰ ਜੈਨ ਦੇ ਉੱਤੇ। 2018 ਚ ਈਡੀ ਉਹਨਾਂ ਤੋਂ ਪੁੱਛਗਿੱਛ ਕਰਦੀ ਆ। ਉਹਨਾਂ ਦੇ ਉੱਤੇ ਮਨੀ ਲਾਂਡਰਿੰਗ ਦਾ ਔਰ ਆਮਦਨ ਤੋਂ ਬਾਅਦ ਸਰੋਤਾਂ ਤੋਂ ਜਾਇਦਾਦ ਬਣਾਉਣ ਦਾ ਮਾਮਲਾ ਹੈ। 4 ਕਰੋੜ 81 ਲੱਖ, ਲਗਭਗ 5 ਕਰੋੜ ਦੇ ਕਰੀਬ ਦੀ ਜਾਇਦਾਦ ਉਹਨਾਂ ਦੀ ਪਿਛਲੇ ਕੁ ਮਹੀਨੇ ਹੀ ਕੁਰਕ ਹੋਈ ਆ। ਤੇ ਉਹਦੇ ਬਾਵਜੂਦ ਵੀ ਜੇਲ੍ਹ ਮੰਤਰੀ ਸਾਹਿਬ ਜੇਲ੍ਹ ਚੋਂ ਬੈਠ ਕੇ ਮੰਤਰਾਲਾ ਚਲਾਉਣ, 154 ਦਿਨਾਂ ਤੋਂ ਈਡੀ ਦੇ ਵੱਲੋਂ ਜੇਲ੍ਹ 'ਚ ਹੋਣ, ਤੇ ਜਿਹੜੇ ਕਹਿੰਦੇ ਸਾਨੂੰ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ, ਉਹ ਘੱਟੋ ਘੱਟ ਆਪਣੇ ਮੰਤਰੀ ਨੂੰ ਤਾਂ ਬਰਖਾਸਤ ਕਰਦੇ ਕਿ ਜਦੋਂ ਤੱਕ ਭਾਈ ਬੇਦਾਗ ਸਾਬਤ ਨਹੀਂ ਹੁੰਦਾ ਅਸੀਂ ਆਪਣਾ ਮੰਤਰੀ ਹਟਾਇਆ। ਅਜੇ ਤੱਕ ਮੰਤਰਾਲਾ ਵਾਪਸ ਨਹੀਂ ਲਿਆ। ਸੋ ਕੇਜਰੀਵਾਲ ਕਹਿੰਦੇ ਮੈਂ ਆਪਣੇ ਇਮਾਨਦਾਰ ਮੰਤਰੀ ਦੇ ਨਾਲ ਖੜਿਆ। ਇਹ ਤਾਂ ਕੱਲ ਨੂੰ ਮਨੀਸ਼ ਸਿਸੋਦੀਆ ਨੂੰ ਵੀ ਅੰਦਰ ਦੇਣਗੇ, ਇਹ ਤਾਂ ਕੱਲ ਨੂੰ ਰਾਘਵ ਚੱਡਾ ਨੂੰ ਵੀ ਅੰਦਰ ਦੇਣਗੇ, ਪਰ ਅਸੀਂ ਏਦਾਂ ਮੰਤਰਾਲੇ ਨਹੀਂ ਹਟਾਉਣੇ, ਅਸੀਂ ਉਹਨਾਂ ਦੇ ਨਾਲ ਆ। ਇਸ ਪਹਿਲੂ ਤੋਂ ਲੱਗਦਾ ਕਿ ਕਮਾਲ ਹੈ, ਕੇਜਰੀਵਾਲ ਜੀ ਬੜੇ ਦਲੇਰ ਨੇ ਕਿ ਉਹ ਆਪਣੇ ਬੰਦਿਆਂ ਨਾਲ ਡਟ ਕੇ ਖੜੇ ਨੇ। ਪਰ ਇਹਨਾਂ ਦੀ ਪਾਰਟੀ ਦੇ ਜਾਂ ਕੁਝ ਹੋਰ ਮੀਡੀਆ ਦੇ ਕਰਮੀਆਂ ਦੇ ਹਵਾਲੇ ਨਾਲ ਜਿਹੜੀ ਗੱਲ ਆਉਂਦੀ ਆ, ਉਹ ਕਹਿੰਦੇ ਅਸਲ 'ਚ ਇਸ ਲਈ ਨਹੀਂ ਖੜੇ ਕਿ ਸਤਿੰਦਰ ਜੈਨ ਜੀ ਸੱਚੇ ਸੁੱਚੇ ਨੇ, ਹਾਂਜੀ, ਜਾਂ ਸਤਿੰਦਰ ਜੈਨ ਜੀ ਬੇਦਾਗ ਨੇ। ਇਹ ਤਾਂ ਅਦਾਲਤ ਨੇ ਫੈਸਲਾ ਕਰਨਾ ਉਹ ਸੱਚੇ ਨੇ ਜਾਂ ਬੇਦਾਗ ਨੇ ਜਾਂ ਦਾਗੀ ਨੇ। ਪਰ ਜਦੋਂ ਦੋਸ਼ ਲੱਗ ਗਏ ਉਸ ਤੋਂ ਬਾਅਦ ਉਨੀ ਦੇਰ ਲਈ ਉਹਦੇ ਛੱਡ ਦੇਣੇ ਚਾਹੀਦੇ ਨੇ ਜਾਂ ਵਾਪਸ ਲੈ ਲੈਣੇ ਚਾਹੀਦੇ ਨੇ।
ਕਹਿੰਦੇ ਕਿ ਹੋ ਸਕਦਾ ਕੇਜਰੀਵਾਲ ਜੀ ਇਸ ਲਈ ਉਹਦਾ ਵਾਪਸ ਨਹੀਂ ਲੈ ਪਾ ਰਹੇ ਕਿ ਜੇ ਸਤਿੰਦਰ ਜੈਨ ਤੋਂ ਉਹਦਾ ਵਾਪਸ ਲਿਆ ਤਾਂ ਉਹ ਕਿਤੇ ਮੇਰੀਆਂ ਹੀ ਕੋਈ ਪਰਤਾਂ ਨਾ ਖੋਲ ਦੇਵੇ, ਮੇਰੇ ਹੀ ਕੋਈ ਰਾਜ਼ ਨਾ ਉਜਾਗਰ ਕਰ ਦੇਵੇ। ਸੋ ਇਸ ਲਈ ਕਹਿੰਦੇ ਕਿ ਅਜਿਹੀ ਮਜਬੂਰੀ ਵੀ ਹੈ। ਪਰ ਸਤਿੰਦਰ ਜੈਨ ਜੀ ਜੇਲ੍ਹ ਦੇ ਅੰਦਰੋਂ ਬੈਠ ਕੇ ਜੇਲ੍ਹ ਮੰਤਰਾਲਾ ਵੀ ਚਲਾਉਂਦੇ ਨੇ ਤੇ ਜੇਲ੍ਹ ਦੇ ਅੰਦਰ ਮੌਜਾਂ ਵੀ ਲੁੱਟਦੇ ਨੇ। ਪੌ 12 ਭਾਈ ਕੇਜਰੀਵਾਲ ਦਾ ਰਾਜ ਹੈ, ਜੇਲ੍ਹ ਮੰਤਰੀ ਹੈ ਤੇ ਜੇਲ੍ਹ ਦੇ ਅੰਦਰ ਹੈ, ਤੇ ਫਿਰ ਜੇਲ੍ਹ ਮੰਤਰੀ ਦਾ ਜੇਲ੍ਹ ਅੰਦਰ ਜੇਲ੍ਹ ਦਾ ਸੈੱਲ ਹੀ ਉਹਨਾਂ ਦੇ ਲਈ ਮੰਤਰਾਲੇ ਦਾ ਦਫ਼ਤਰ ਬਣ ਗਿਆ। ਜੀ ਜੀ ਬਿਲਕੁਲ ਬਿਲਕੁਲ, ਜੇਲ੍ਹ ਮੰਤਰੀ ਤੇ ਜੇਲ੍ਹ ਦੇ ਅੰਦਰ ਆ, ਵਾਕਈ ਸਹੀ ਕਿਹਾ ਤੁਸੀਂ। ਪੰਜਾਬ ਵੱਲ ਨੂੰ ਆਈਏ ਸ਼ਰਮਾ ਜੀ, ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਜਿੱਥੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਉੱਥੇ ਹੀ ਉਹਨਾਂ ਦੀ ਵੀਡੀਓ ਦੂਜੇ ਜਾਂ ਤੀਜੇ ਦਿਨ ਆ ਜਾਂਦੀ ਹੈ ਕਿ ਉਹਨਾਂ ਨੇ ਤਰਲਾ ਪਾਇਆ, ਉਹਨਾਂ ਨੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ, ਉਹ ਨਾ ਖੁਸ਼ ਨੇ ਜੋ ਚੱਲ ਰਿਹਾ। ਦੀਪਕ ਟੀਨੂ ਤੋਂ ਬਾਅਦ ਤਾਂ ਉਹਨਾਂ ਦੀ ਨਾਰਾਜ਼ਗੀ ਸਗੋਂ ਵੱਧ ਗਈ ਸੀ ਬਹੁਤ ਜ਼ਿਆਦਾ। ਪਰ ਹੁਣ ਇਹ ਚਰਚਾਵਾਂ ਕਿੱਥੋਂ ਚੱਲੀਆਂ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਪੇ ਹੈ ਉਹ ਦੇਸ਼ ਵੀ ਛੱਡ ਸਕਦੇ ਨੇ? ਪ੍ਰਵੀਨ ਜੀ, ਸਿੱਧੂ ਮੂਸੇਵਾਲੇ ਦਾ ਪਿਓ ਇੱਕ ਨਾਮੀ ਮੁੰਡੇ ਦਾ, ਨਾਮੀ ਗਾਇਕ ਦਾ, ਨਾਮੀ ਕਲਾਕਾਰ ਦਾ, ਮਸ਼ਹੂਰ ਹਸਤੀ ਦਾ, ਪੈਸੇ ਪੱਖੋਂ ਪਹੁੰਚ ਪੱਖੋਂ ਸੌਖੇ ਪਰਿਵਾਰ ਦੇ ਇੱਕ ਮੁੰਡੇ ਦਾ ਪਿਓ ਹੈ। ਪਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਉਹਦੀ ਮੌਤ ਤੋਂ ਬਾਅਦ ਉਹ ਇੱਕ ਲਾਚਾਰ ਪਿਓ ਹੈ। ਜੀ ਜੀ, ਤੇ ਉਹਦੀ ਉਹ ਲਾਚਾਰੀ ਝਲਕਦੀ ਹੈ ਜਦੋਂ ਉਹਦਾ ਦਰਦ ਛਲਕਦਾ, ਜਦੋਂ ਉਹ ਬੋਲਦੇ ਨੇ। ਤੇ ਜਦੋਂ ਇਹ ਕਹੇ ਇੱਕ ਵਿਅਕਤੀ ਕਿ ਸਾਨੂੰ ਇਨਸਾਫ ਦੀ ਆਸ ਨਹੀਂ, ਹੋ ਸਕਦਾ ਅਸੀਂ ਮੁਲਕ ਛੱਡ ਦਈਏ, ਤੇ ਇਹ ਤੋਂ ਵੱਧ ਹੋਰ ਮਤਲਬ ਦਰਦਨਾਕ ਪੀੜ ਕੀ ਹੋ ਸਕਦੀ ਹੈ। ਅਸਲ 'ਚ ਸਿੱਧੂ ਮੂਸੇਵਾਲੇ ਦੇ ਪਿਤਾ ਭਾਵੁਕ ਹੋ ਕੇ ਗੱਲ ਕਰ ਰਹੇ ਨੇ। ਉਹ ਉਹਨਾਂ ਦੀ, ਬੇਸ਼ੱਕ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਲੈ ਕੇ ਕਿਸੇ ਨਾਲ ਉਹਨਾਂ ਦੀ ਮਤਲਬ ਕਈਆਂ ਦੀ ਸਹਿਮਤੀ ਨਾ ਹੋਵੇ, ਇਹਦੇ ਨਾਲ ਸਿੱਧੂ ਮੂਸੇਵਾਲੇ ਦੇ ਜੀਵਨ ਸ਼ੈਲੀ ਤੋਂ ਕਈ ਲੋਕ ਸਹਿਮਤ ਨਾ ਹੋਣ, ਜਾਂ ਉਹਨਾਂ ਦੇ ਕਈ ਵਾਰ ਕਿਹਾ ਕਿ ਕਿਸੇ ਗੈਂਗਸਟਰ ਪੱਖੀ ਹੋ ਗਏ ਜੀ, ਕਿਸੇ ਧਿਰ ਨਾਲ ਹੋ ਗਏ ਜੀ, ਕਿਸੇ ਲਈ ਗੀਤ ਗਾਤਾ। ਉਹਨਾਂ ਦਾ ਉਹ ਜੀਵਨ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ, ਵਿਵਾਦਤ ਰਿਹਾ ਹੋਵੇ, ਪੁਲਿਸ ਵਾਲੇ ਮਸਲੇ, ਗੋਲੀਆਂ ਚਲਾਉਣ ਵਾਲੇ ਮਸਲੇ, ਜੋ ਮਰਜ਼ੀ ਰਹੇ, ਪਰ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਮਾਂ ਤੇ ਪਿਓ ਸਿਰਫ ਇਹ ਚਾਹੁੰਦੇ ਨੇ ਕਿ ਸਾਡੇ ਮੁੰਡੇ ਦੇ ਕਾਤਲਾਂ ਨੂੰ ਸਜ਼ਾ ਹੋ ਜਾਵੇ। ਤੇ ਉਹਨਾਂ ਦੀ ਇੰਨੀ ਮਤਲਬ ਚਰਜੋਈ ਹੈ ਕਿ ਭਾਈ ਘੱਟੋ ਘੱਟ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣ। ਸੋ ਉਸ ਨਾਤੇ ਉਹਨਾਂ ਦੀ ਉਹ ਇੱਕ ਮੋਹ ਬੋਲਦਾ, ਇੱਕੋ ਦਰਦ ਬੋਲਦਾ, ਇੱਕੋ ਭਾਵਨਾ ਬੋਲਦੀ ਹੈ। ਪਰ ਸ਼ਾਇਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਹੋਰੀ ਭੁੱਲ ਗਏ ਨੇ ਕਿ ਇਸ ਸਿਸਟਮ ਦੇ ਵਿੱਚ ਇਨਸਾਫ ਦੀ ਆਸ ਕਰਨਾ ਵੀ ਗੁਨਾਹ ਹੈ। 1984, 38 ਸਾਲ ਜੀ, ਕੀ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ? ਕੀ ਉਹ ਚਿੱਟੀਆਂ ਚੁੰਨੀਆਂ ਨੂੰ ਇਨਸਾਫ ਮਿਲ ਗਿਆ ਜੀ? ਕੀ ਪੰਜਾਬ ਦੇ ਅੰਦਰ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ? ਕੀ ਬੱਸਾਂ ਚੋਂ ਧਰਮ ਦੇ ਨਾਂ ਤੇ ਲਾਹ ਕੇ ਮਾਰੇ ਗਏ ਬੇਗਨਾਹ ਲੋਕਾਂ ਦੇ ਪਰਿਵਾਰਾਂ ਨੂੰ ਰਾਹਤ ਮਿਲ ਗਈ? ਕਿ ਉਹਨਾਂ ਨੂੰ ਇਨਸਾਫ ਮਿਲ ਗਿਆ? ਸੋ 38 ਸਾਲ ਦਾ ਵਕਫਾ, ਤੇ ਜਦੋਂ ਉਹ ਇਨਸਾਫ ਨਹੀਂ ਮਿਲਿਆ ਤਾਂ ਸਿੱਧੂ ਮੂਸੇਵਾਲੇ ਦਾ ਪਿਤਾ ਫਿਰ ਤਾਂ ਇਨਸਾਫ ਮੰਗ ਕੇ ਗੁਨਾਹ ਕਰ ਰਿਹਾ ਵਿਚਾਰਾ। ਉਹਨੂੰ ਇਨਸਾਫ ਮਿਲਣ ਦੀ ਆਸ ਕਿੱਥੋਂ ਵੱਧ ਜਾਵੇ? ਪਰ ਉਹ ਫਿਰ ਵੀ ਪਿਓ ਹੈ, ਉਹ ਮੰਗ ਰਿਹਾ ਇਨਸਾਫ। ਚਲੋ ਮੈਂ ਕਹਿੰਦਾ ਨੇੜੇ ਆ ਜਾਓ। 7 ਸਾਲ ਜੀ, 7 ਸਾਲ ਪਹਿਲਾਂ ਪੰਜਾਬ 'ਚ ਅਚਾਨਕ ਬੇਅਦਬੀ ਦੀਆਂ ਘਟਨਾਵਾਂ ਦਾ ਸਾਹਮਣੇ ਆਉਣਾ, ਜਿੱਥੇ ਕਦੇ ਸੋਚ ਵੀ ਨਹੀਂ ਸਕਦਾ ਕੋਈ ਬੰਦਾ। ਮਤਲਬ ਆਪਾਂ 10ਵੀਂ 'ਚ ਪੜ੍ਹਿਆ ਸੀ ਤੂਤਾਂ ਵਾਲਾ ਖੂਹ, ਕਿ ਹਾਂ ਜੀ ਮੰਦਿਰ 'ਚ ਗਊ ਦੀ ਪੂੰਛ, ਉੱਥੇ ਜੀ ਸੂਰ ਦਾ ਮਾਸ ਮਸਜਿਦ 'ਚ, ਤੇ ਉਹ ਲੜਾਈ ਜੀ। ਸੋ ਉਹ ਚੀਜ਼ਾਂ ਅੱਜ ਵੀ ਉੱਥੇ ਖੜੀਆਂ ਨੇ। ਬਿਲਕੁਲ, ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪੰਜਾਬ ਦੇ ਅੰਦਰ ਕੁਰਾਨ ਦੀ ਬੇਅਦਬੀ, ਪੰਜਾਬ ਦੇ ਅੰਦਰ ਗੀਤਾ ਦੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਤੇ ਉਸ ਬੇਅਦਬੀਆਂ ਦੇ ਖਿਲਾਫ ਇਨਸਾਫ ਮੰਗਣ ਲਈ ਸੰਗਤ ਨਿਹੱਥੇ ਤੌਰ ਤੇ ਬੈਠ ਕੇ ਲੰਗਰ ਛਕ ਰਹੀ ਆ, ਮਤਲਬ ਸ਼ਬਦ ਗਾਇਨ ਕਰ ਰਹੀ ਆ, ਕੀਰਤਨ ਕਰ ਰਹੀ ਆ, ਤੇ ਅਣਪਛਾਤੀ ਪੁਲਿਸ ਗੋਲੀਆਂ ਚਲਾਉਂਦੀ ਆ। 7 ਸਾਲ ਹੋ ਗਏ, ਇਨਸਾਫ ਮਿਲ ਗਿਆ ਜੀ, ਦੋਸ਼ੀ ਅੰਦਰ ਚਲੇ ਗਏ। ਸੋ ਇਸ ਲਈ ਇਹਦਾ ਮਤਲਬ ਸਿੱਧੂ ਮੂਸੇਵਾਲੇ ਦਾ ਪਿਤਾ ਗਲਤ ਹੋ ਗਿਆ। ਫਿਰ ਤਾਂ ਉਹ ਵਿਚਾਰਾ ਇਨਸਾਫ ਮੰਗ ਬੈਠਿਆ। ਇੱਥੇ ਤਾਂ 38 ਸਾਲਾਂ ਤੋਂ 1947 ਦਾ ਅਸੀਂ ਸੰਤਾਪ ਭੋਗਿਆ, ਉਹਦਾ ਇਨਸਾਫ। ਸੋ ਇਸ ਲਈ ਉਹਦੀ ਉਹ ਪੀੜ ਸਮਝਣ ਦੀ ਲੋੜ ਹੈ। ਤੇ ਇਨਸਾਫ ਦੇਣਾ ਕਿਹਨੇ ਆ ਪ੍ਰਵੀਨ ਜੀ? ਜਿਹੜੀ ਪੁਲਿਸ ਤੋਂ ਇਨਸਾਫ ਦੀ ਆਸ ਕਰਦੇ ਹੋ, ਉਹ ਤਾਂ ਕਹਿੰਦੇ ਕਿ ਕਾਤਲਾਂ ਨੂੰ ਜਾਂ ਕਤਲ ਦੇ ਦੋਸ਼ੀਆਂ ਨੂੰ, ਜਾਂ ਜਿਨ੍ਹਾਂ ਤੇ ਸਵਾਲੀਆ ਚਿੰਨ੍ਹ ਲੱਗਿਆ, ਪ੍ਰਸ਼ਨ ਚਿੰਨ੍ਹ ਲੱਗਿਆ, ਉਹਨਾਂ ਨੂੰ ਸਹੇਲੀਆਂ ਵੀ ਉਪਲਬਧ ਕਰਾਉਂਦੇ ਨੇ, ਉਹਨਾਂ ਨੂੰ ਗੱਡੀਆਂ ਵੀ ਉਪਲਬਧ ਕਰਾਉਂਦੇ ਨੇ, ਉਹਨਾਂ ਨੂੰ ਭਜਾਉਂਦੇ ਵੀ ਨੇ, ਉਹਨਾਂ ਨੂੰ ਰੈਸਟ ਹਾਊਸ, ਗੈਸਟ ਹਾਊਸ ਵੀ ਦਿਵਾਉਂਦੇ ਨੇ, ਤੇ ਆਪ ਉਹਨਾਂ ਦੀ ਸ਼ਹਿਰ ਤੇ ਚੰਡੀਗੜ੍ਹ ਆ ਕੇ ਕਲੱਬਾਂ ਦੇ ਵਿੱਚ ਪਾਰਟੀਆਂ ਕਰਦੇ ਨੇ, ਜਾਮ ਖੜਕਾਉਂਦੇ ਨੇ, ਵਿਕਟਰੀ ਦੇ ਨਿਸ਼ਾਨ ਬਣਾਉਂਦੇ ਨੇ। ਪ੍ਰਿਤਪਾਲ ਦੀ ਵੀਡੀਓ ਆ ਗਈ ਨਵੀਂ, ਬਿਲਕੁਲ ਆਈ ਹੈ।
ਸੋ ਇਸ ਲਈ ਇਨਸਾਫ ਦੀ ਆਸ ਕਿਤੋਂ ਕਰੋਗੇ? ਨਾ ਹੂੰ ਸਾਡਾ ਸਿਸਟਮ, ਨਾ ਸਾਡਾ ਪੁਲਿਸ, ਨਾ ਸਾਡੀਆਂ ਸਰਕਾਰਾਂ, ਹੂੰ ਕੇਂਦਰ ਤੋਂ ਲੈ ਕੇ ਸੂਬਿਆਂ ਦੀਆਂ ਸਰਕਾਰਾਂ ਜੀ ਸਾਰੀਆਂ ਇੱਕੋ ਰਲਗੱਡ ਨੇ। ਸੋ ਇਸ ਲਈ ਇਹ ਉਹਦਾ ਮੈਨੂੰ ਲੱਗਦਾ ਕਿ ਇੱਕ ਆਖਰੀ ਪੈਂਤੜਾ, ਜੀ ਆਖਰੀ ਮਤਲਬ ਕਿ ਦਰਦ, ਜਾਂ ਆਖਰੀ ਇੱਕ ਸੁਨੇਹਾ, ਜਾਂ ਇੱਕ ਹੱਲਾ ਮਾਰਨ ਦੀ ਕੋਸ਼ਿਸ਼, ਜਾਂ ਮੈਨੂੰ ਲੱਗਦਾ ਕਿ ਉਹ ਵਿਅਕਤੀ ਵੀ ਹੁਣ ਹੱਥ ਖੜੇ ਕਰ ਗਿਆ, ਜਿਹੜੇ ਵਿਅਕਤੀ ਨੂੰ ਗ੍ਰਹਿ ਮੰਤਰੀ ਵੀ ਆ ਕੇ ਮਿਲਦਾ, ਜਿਹੜੇ ਵਿਅਕਤੀ ਦੇ ਘਰੇ ਸਰਕਾਰ ਵੀ ਟੁਕਦੀ, ਜਿਹੜੇ ਵਿਅਕਤੀ ਦੇ ਇੱਕ ਹੱਕ ਦੇ ਉੱਤੇ ਪੂਰਾ ਪੰਜਾਬ ਵੀ ਇਕੱਠਾ ਹੁੰਦਾ, ਜਿਸ ਦੀ ਪੀੜ ਨੂੰ ਮਹਿਸੂਸ ਕਰਦੇ ਆ। ਮੂਸੇ ਵਾਲਾ ਤਾਂ ਕੀ, ਆਲੇ ਦੁਆਲੇ ਦੇ ਕਿੰਨੇ ਪਿੰਡਾਂ 'ਚ ਦੀਵਾਲੀ ਨਹੀਂ ਮਨਾਈ ਜਾਂਦੀ ਜੀ ਜੀ ਤੇ ਉਸ ਵਿਅਕਤੀ ਦੀ ਵੀ ਜੇ ਸਥਿਤੀ ਇਹ ਆ, ਉਹ ਵੀ ਕਹਿੰਦਾ ਕਿ ਅਸੀਂ FIR ਵੀ ਵਾਪਸ ਲੈ ਲਾਂਗੇ, ਅਸੀਂ ਆਪਣੀ ਸ਼ਿਕਾਇਤ ਵੀ ਵਾਪਸ ਲੈ ਲਾਂਗੇ, ਅਸੀਂ ਬੰਗਲਾਦੇਸ਼ ਵਰਗੇ ਮੁਲਕ 'ਚ ਜਾ ਕੇ ਵਕਤ ਕੱਟ ਲਾਂਗੇ, ਪਰ ਅਸੀਂ ਹੁਣ ਸਾਨੂੰ ਲੱਗਦਾ ਇੱਥੇ ਇਨਸਾਫ ਦੀ ਆਸ ਨਹੀਂ, ਅਸੀਂ ਮੁਲਕ ਛੱਡ ਦਿਆਂਗੇ। ਜੀ ਸੋ ਇਹ ਸੋਚੋ ਕਿ ਫਿਰ ਜੇਕਰ ਸਿੱਧੂ ਮੂਸੇਵਾਲੇ ਦਾ ਪਿਓ ਇਹ ਕਹਿ ਰਿਹਾ, ਤਾਂ ਆਮ ਵਿਅਕਤੀ ਦਾ ਕੀ ਹਾਲ ਹੁੰਦਾ ਹੋਊਗਾ ਇੱਥੇ, ਆਪਣਾ ਕੋਈ ਕੰਮ ਕਰਾਉਣ ਲਈ, ਆਪਣਾ ਕੋਈ ਮਸਲਾ ਹੱਲ ਕਰਾਉਣ ਲਈ, ਆਪਣੇ ਗਵਾਏ ਘਰ ਦੇ ਜੀਆਂ ਦੇ ਲਈ ਇਨਸਾਫ ਲੈਣ ਲਈ ਉਹਨਾਂ ਦੀ ਸਥਿਤੀ ਕੀ ਹੋਊਗੀ, ਇਹਦਾ ਅੰਦਾਜ਼ਾ ਸਾਫ਼ ਲੱਗਦਾ। ਸੋ ਸਿੱਧੂ ਮੂਸੇਵਾਲੇ ਦਾ ਪਿਓ ਇੱਕ ਆਪਣੇ ਪੁੱਤ ਗਵਾ ਚੁੱਕੇ ਮਾਪਿਆਂ ਵਾਲੀ ਉਹ ਦਰਦ ਪੀੜ ਸੁਣਾ ਰਿਹਾ। ਸੋ ਉਸਨੇ ਉਹ ਸਾਰੇ ਟੈਗ, ਉਹ ਸਾਰੇ ਅਹੁਦੇ, ਸਾਰੀ ਲਾਲ ਲਸ਼ਕਰ, ਸਾਰੀ ਪਹੁੰਚ ਲਾਂਭੇ ਰੱਖ ਕੇ ਪੀੜ ਸੁਣਾਈ ਆ। ਤੇ ਇਹ ਪੀੜ ਮੈਨੂੰ ਲੱਗਦਾ ਅਜੇ ਵੀ ਸਰਕਾਰ ਨੂੰ ਨਹੀਂ ਸੁਣਦੀ। ਭਗਵੰਤ ਮਾਨ ਜੀ ਕਹਿੰਦੇ ਸਾਰੇ ਤਾਂ ਫੜ ਲਏ ਜੀ, ਸਾਰੇ ਤਾਂ ਅੰਦਰ ਕਰਤੇ, ਅਸੀਂ ਗੁਨਾਹਗਾਰ ਤਾਂ ਇੱਕ ਵੀ ਛੱਡਿਆ ਹੀ ਨਹੀਂ। ਤੇ ਕੇਂਦਰ ਵਾਲੇ ਅਮਿਤ ਸ਼ਾਹ ਨੂੰ ਪੁੱਛੋ ਨਾ ਹੁਣ ਕਿ ਜਿਹੜਾ ਆ ਕੇ ਮਿਲਦਾ ਸੀ ਕਿੱਥੇ ਗਿਆ ਉਹਨਾਂ ਦੇ ਹਿੱਸੇ ਦਾ ਇਨਸਾਫ। ਸੋ ਇਸ ਲਈ ਇਹ ਜਿਹੜੀ ਮਰਜ਼ੀ ਸਰਕਾਰ ਹੋਵੇ, ਜਿਹੜੀ ਮਰਜ਼ੀ ਧਿਰ ਹੋਵੇ, ਹੁਣ ਉਹ ਮਤਲਬ ਬੇਬਸ ਨਜ਼ਰ ਆਉਂਦੇ ਨੇ ਪਰਿਵਾਰ, ਉਹ ਮਾਪੇ ਬੇਬਸ ਨਜ਼ਰ ਆਉਂਦੇ। ਉਹਨੂੰ ਲੱਗਦਾ ਕਿ ਕਿਸੇ ਪਾਸਿਓਂ ਆਸ ਦੀ ਸਾਨੂੰ ਕਿਰਨ ਨਹੀਂ। ਪਰ ਇੱਥੇ 38 ਸਾਲਾਂ ਤੋਂ ਲੈ ਕੇ 7 ਸਾਲਾਂ ਤੱਕ ਇਨਸਾਫ ਨਹੀਂ ਮਿਲਿਆ, ਤੇ ਆ ਤਾਂ ਕਹਾਣੀਓ 7 ਮਹੀਨਿਆਂ ਦੀ ਆ। ਸੋ ਇਸ ਲਈ ਮਤਲਬ ਪਤਾ ਨਹੀਂ, ਆਸ ਦੀ ਉਮੀਦ, ਇਨਸਾਫ ਦੀ ਉਮੀਦ ਟੁੱਟਦੀ ਨਜ਼ਰ ਆਉਂਦੀ ਹੈ ਪ੍ਰਵੀਨ ਜੀ। ਕਿਸੇ ਨੇ ਸੁਲਝੇ ਇਨਸਾਨ ਨੇ ਕਿਹਾ, ਸ਼ਰਮਾ ਜੀ, ਉਹ ਕਹਿੰਦੇ ਕਿ ਇਨਸਾਫ ਦੇਣਾ ਇਨਸਾਫ ਨਹੀਂ ਹੁੰਦਾ, ਇਨਸਾਫ ਹੋਇਆ ਹੈ, ਇਹ ਅਹਿਸਾਸ ਕਰਾਉਣਾ ਵੀ ਇਨਸਾਫ ਦੇਣ ਦਾ ਇੱਕ ਪਹਿਲੂ ਆ। ਉਹ ਦੇਣਾ ਚਾਹੀਦਾ ਇਨਸਾਫ, ਕਿ ਜੇ ਮੰਨ ਲਓ ਜਸਟਿਸ ਡਿਲੇ ਜਸਟਿਸ ਡਿਨਾਈਡ ਆਪਾਂ ਕਹਿੰਦੇ ਆਮ ਤੌਰ ਤੇ ਅੰਗਰੇਜ਼ੀ ਦੀ ਕਹਾਵਤ ਹੈ, ਤਾਂ ਇਨਸਾਫ ਹੋਇਆ ਇਹ ਮਹਿਸੂਸ ਵੀ ਤਾਂ ਹੋਵੇ ਨਾ ਬੰਦੇ ਨੂੰ, ਹੋਵੇ, ਬੰਦੇ ਲੱਗੇ ਵੀ ਨਾ ਕਿ ਹਾਂ ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਸੋਸ਼ਲ ਮੀਡੀਆ ਵੱਲ ਨੂੰ ਆਈਏ। ਸ਼ਰਮਾ ਜੀ ਦੇਖੋ, ਜਿਹੜੇ ਅੱਜ ਕੱਲ ਯੰਗਸਟਰ ਨੇ ਮੇਰੇ ਵਰਗੇ ਖਾਸ ਕਰਕੇ, ਉਹਨਾਂ ਨੂੰ ਇੱਕ ਹੋੜ ਜੀ ਲੱਗੀ ਰਹਿੰਦੀ ਹੈ ਵੀ ਫੇਸਬੁੱਕ ਪੇਜ ਹੈ ਤੇ ਉੱਥੇ ਵੀ 4 ਜਣਿਆਂ ਦੀ ਗਿਣਤੀ ਮੜੀ ਵਾਹਵਾ ਹੋਵੇ, ਤੇ ਜੇ ਇੰਸਟਾਗ੍ਰਾਮ ਉੱਥੇ ਵੀ, ਤੇ ਟਵਿੱਟਰ ਤਾਂ ਉੱਥੇ ਵੀ। ਵਿੱਚ ਦੀ ਸੁਣਦੇ ਰਹੇ ਵੀ ਇਹ ਟਿੱਕਾਂ ਟੁੱਕਾਂ, ਪੇਜ ਲਾਈਕ, ਇਹ ਉਹ ਕਮੈਂਟ, ਇਹ ਸਾਰਾ ਕੁਛ ਮੁੱਲ ਵੀ ਮਿਲ ਜਾਂਦਾ, ਪਰ ਹਾਲੇ ਤੱਕ ਲਿਆ ਤਾਂ ਹੈ ਨਹੀਂਗਾ ਵੀ ਕਿਵੇਂ ਜੇ ਮੁੱਲ ਮਿਲਦਾ। ਪਰ ਹੁਣ ਇੱਕ ਚੀਜ਼ ਦਾ ਮੁੱਲ ਤਾਰਨਾ ਪਊਗਾ, ਤੁਸੀਂ ਦੱਸਿਓ ਵੀ ਸਹੀ ਹੈ ਜਾਂ ਗਲਤ ਹੈ। ਕਹਿੰਦੇ ਟਵਿੱਟਰ ਦੀ ਜਿਹੜੀ ਬਲੂ ਟਿਕ ਹੈ, ਜਿੱਥੇ ਤੁਸੀਂ ਪਤਾ ਲੱਗ ਜਾਂਦਾ ਵੀ ਤੁਸੀਂ ਕੋਈ ਸੈਲੀਬ੍ਰਿਟੀ ਹੈ, ਉਹ ਫੀਲ ਆ ਜਾਂਦਾ ਨਾ ਬੰਦੇ 'ਚ, ਉਹਦੇ ਲਈ ਹਰ ਮਹੀਨੇ ਤੁਹਾਨੂੰ ਅਦਾਇਗੀ ਕਰਨੀ ਪਊਗੀ। ਕੀ ਇਹ ਗੱਲ ਸੱਚ ਹੈ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਸੱਚ ਹੈ। ਪਿਛਲੇ ਦਿਨੀ ਹੀ ਟੀਮ ਸਾਰੀ ਬਦਲੀ ਗਈ ਹੈ ਟਵਿੱਟਰ ਦੀ। ਸੋ ਉਹਦੇ ਮੁਖੀ, ਉਹਦੇ ਨਾਲ ਭਾਰਤੀ ਟੀਮ ਦੇ ਹੋਰ ਨੁਮਾਇੰਦੇ, ਉਹ ਸਾਰੇ ਲਾਂਭੇ ਕਰ ਦਿੱਤੇ ਗਏ ਨੇ। ਸੋ ਨਵੇਂ ਮਸਕ ਹੋਰਾਂ ਨੇ ਚਾਰਜ ਸੰਭਾਲ ਲਿਆ। ਸੋ ਕਹਿੰਦੇ ਕਿ ਗਲਤ ਪੇਸ਼ਕਾਰੀ ਕੀਤੀ ਗਈ ਸੀ ਪਹਿਲਾਂ ਟਵਿੱਟਰ ਦੀ, ਹੁਣ ਅਸੀਂ ਇਹਨੂੰ ਹੋਰ ਉਚਾਈਆਂ ਤੇ ਲੈ ਜਾਣਾ। ਔਰ ਟਵਿੱਟਰ ਇਸ ਮੌਕੇ ਮਤਲਬ ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਵੀ, ਆਪਣੀ ਗੱਲ ਕਹਿਣ ਦੇ ਲਈ ਵੀ, ਔਰ ਇਹਦਾ ਅਸਰ ਵੀ ਅਸੀਂ ਕਈ ਵਾਰ ਦੇਖਿਆ, ਚਾਹੇ ਉਹ ਰੇਲਵੇ 'ਚ ਹੋਵੇ, ਚਾਹੇ ਉਹ ਹਵਾਈ ਜਹਾਜ਼ 'ਚ ਹੋਵੇ, ਚਾਹੇ ਕਿਸੇ ਵਿਭਾਗ 'ਚ ਹੋਵੇ, ਉੱਥੇ ਆਮ ਵਿਅਕਤੀ ਦੇ ਟਵੀਟ ਦਾ ਅਸਰ ਵੀ ਕਈ ਵਾਰ ਅਸੀਂ ਮਹਿਸੂਸ ਕੀਤਾ ਕਿ ਉਹ ਹੋਇਆ। ਜੀ, ਟਵਿੱਟਰ ਤੇ ਡਿਬੇਟਸ ਹੁੰਦੀਆਂ ਨੇ, ਟਵਿੱਟਰ ਤੇ ਖਬਰਾਂ ਬਣ ਜਾਂਦੀਆਂ ਕਿ ਫਲਾਂ ਬੰਦੇ। ਬਿਲਕੁਲ ਉਹ ਟਵੀਟ ਬਹੁਤ ਅੱਜ ਕੱਲ੍ਹ ਕੇਜਰੀਵਾਲ, ਭਗਵੰਤ ਮਾਨ, ਨਰਿੰਦਰ ਮੋਦੀ, ਇਹਨਾਂ ਦੇ ਟਵੀਟ ਭਾਰਤ 'ਚ ਚਰਚਾ 'ਚ ਵੀ ਰਹਿੰਦੇ ਨੇ। ਪਰ ਉੱਥੇ ਜਿਹੜੀ ਗੱਲ ਤੁਸੀਂ ਕਰਦੇ ਹੋ ਸੈਲੀਬ੍ਰਿਟੀ ਦੀ, ਉਹ ਇਹ ਹੈ ਕਿ 2 ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜੇ ਬੰਦੇ ਦੇ ਫੋਲੋਅਰ ਵੱਧ ਹੋਣ ਔਰ ਉਹਦਾ ਅਕਾਊਂਟ ਜੈਨੂਅਨ ਹੋਵੇ, ਤਾਂ ਉਹਨੂੰ ਕਹਿੰਦੇ ਕਿ ਬਲੂ ਟਿਕ ਮਿਲ ਜਾਂਦਾ, ਇੱਕ ਕਿ ਹਾਂ ਵੀ ਨੀਲੀ ਸਹੀ ਪਾਸ ਹੈ ਬੰਦਾ, ਹੈ ਨਾ ਜੀ ਜੀ। ਤੇ ਕਈ ਵਾਰ ਮਤਲਬ ਕਿ ਆਮ ਬੰਦੇ ਦੇ ਫੋਲੋਅਰ ਬਹੁਤ ਜ਼ਿਆਦਾ ਹੋਣ ਤੇ ਉਹਦੀ ਗਿਣਤੀ ਵੱਡੀ ਹੋਵੇ ਤੇ ਉਹਨੂੰ ਬਲੂ ਟਿਕ ਨਾ ਮਿਲਿਆ ਹੋਵੇ, ਫਿਰ ਉਹ ਖੁਦ ਟਵਿੱਟਰ ਤੱਕ ਪਹੁੰਚ ਵੀ ਕਰਦਾ ਕਿ ਭਾਈ ਜੀ ਮੇਰੇ ਫੋਲੋਅਰ ਤਾਂ ਚੈੱਕ ਕਰੋ, ਮੇਰਾ ਅਕਾਊਂਟ ਤਾਂ ਚੈੱਕ ਕਰੋ, ਮੇਰਾ ਮਤਲਬ ਕਿ ਪੁਆਇੰਟ ਸਾਰੇ ਸਹੀ ਨੇ, ਮੇਰਾ ਸਾਰਾ ਕੁਝ ਸਹੀ ਹੈ, ਮੈਨੂੰ ਬਲੂ ਟਿਕ ਨਹੀਂ ਮਿਲਿਆ। ਸੋ ਇਸ ਲਈ ਫਿਰ ਉਹ ਕਹਿੰਦੇ ਉਹ ਚੈੱਕ ਕਰਕੇ ਉਹਨੂੰ ਬਲੂ ਟਿਕ ਦੇ ਦਿੰਦੇ ਨੇ। ਹੁਣ ਇਸੇ ਪਹਿਲੂ ਦੇ ਆਧਾਰ ਦੇ ਉੱਤੇ ਨਵੇਂ ਜਿਨ੍ਹਾਂ ਨੇ ਚਾਰਜ ਸੰਭਾਲਿਆ ਮਸਕ ਹੋਰਾਂ ਕੋਲ ਇੱਕ ਮਾਮਲਾ ਆਇਆ। ਇੱਕ ਵਿਅਕਤੀ ਨੇ, ਇੱਕ ਯੂਜ਼ਰ ਨੇ ਉਹਨਾਂ ਦੇ ਕੋਲੇ ਐਪਲੀਕੇਸ਼ਨ ਭੇਜੀ ਕਿ ਭਾਈ ਮੇਰੇ ਕੋਲ ਇੰਨੇ ਫੋਲੋਅਰ ਨੇ
ਤੇ ਮੈਂ ਬਲੂ ਟਿਕ ਦਾ ਹੱਕਦਾਰ ਹਾਂ, ਮੈਨੂੰ ਬਲੂ ਟਿਕ ਦਿਓ। ਉਹ ਕਹਿੰਦੇ ਜੀ ਬਿਲਕੁਲ ਹੁਣ ਤੱਕ ਚੱਲੀ ਗਿਆ, ਜੀ ਹੁਣ ਨਹੀਂ ਇਹ ਚੱਲੂਗਾ। ਉਹਨਾਂ ਨੇ ਉਸ ਵਿਅਕਤੀ ਨੂੰ, ਯੂਜ਼ਰ ਨੂੰ ਸੰਕੇਤ ਦਿੱਤੇ ਕਿ ਅੱਛਾ ਭਾਈ ਜੇ ਬਲੂ ਟਿਕ ਲੈਣਾ ਇਹਦਾ ਮੁੱਲ ਤਾਰਨਾ ਪੈਣਾ, ਠੀਕ ਹੈ ਤੇ ਇਹ ਮੁੱਲ ਤਾਰੇ ਬਿਨਾਂ ਨਹੀਂ ਮਿਲਣਾ। ਜਿਹੜੇ ਪਹਿਲੇ ਨੇ, ਜਿਨ੍ਹਾਂ ਨੂੰ ਪਹਿਲਾਂ ਬਲੂ ਟਿਕ ਮਿਲਿਆ, ਉਹਨਾਂ ਨੂੰ ਵੀ ਆਉਂਦੇ ਦਿਨਾਂ ਦੇ ਵਿੱਚ ਇਹ ਸੇਵਾ ਕਰਨੀ ਪੈਣੀ ਆ, ਉਹ ਤੋਂ ਬਿਨਾਂ ਨਹੀਂ ਮਿਲਣਾ। ਔਰ ਇਹ ਇੱਕ ਵਾਰ ਦਾ ਨਹੀਂਗਾ, ਹਰ ਮਹੀਨੇ ਦਾ ਚਾਰਜ ਹੈ। ਠੀਕ ਹੈ ਹਰ ਮਹੀਨੇ ਭਾਰਤੀ ਕਰੰਸੀ ਦੇ ਅਨੁਸਾਰ 1600 ਰੁਪਈਆ ਅਦਾ ਕਰਨਾ ਪੈਣਾ। ਇਹਦੀ ਸੰਭਾਵਨਾ ਬਣ ਰਹੀ ਹੈ, ਆਉਂਦੇ ਦਿਨਾਂ 'ਚ ਪੈਸੇ ਵੱਧਦੇ ਵੀ ਜਾਣਗੇ। ਜਿਹੜੀ ਮਤਲਬ ਕਿ ਅਨੁਮਾਨਿਤ ਰਾਸ਼ੀ ਬਣਾਈ ਜਾ ਰਹੀ ਹੈ, ਜਿਹੜਾ ਪਤਾ ਲੱਗ ਰਿਹਾ, ਉਹ $20 ਹੈ ਜੀ। 19.9 ਡਾਲਰ ਦੀ ਰਾਸ਼ੀ ਦੱਸੀ ਜਾ ਰਹੀ ਹੈ, ਤੇ ਕਰੀਬ ਇਹ ਕਹਿੰਦੇ 1640 ਰੁਪਈਏ ਭਾਰਤੀ ਕਰੰਸੀ ਦੇ ਬਣਦੇ ਨੇ। ਉਹ ਅਦਾ ਕਰਨ ਤੋਂ ਬਾਅਦ ਹੀ ਤੁਹਾਨੂੰ ਬਲੂ ਟਿਕ ਮਿਲੂਗਾ, ਔਰ ਜਿਸ ਮਹੀਨੇ ਤੁਸੀਂ ਅਦਾ ਨਹੀਂ ਕੀਤੇ, ਉਸੇ ਮਹੀਨੇ ਤੁਹਾਡਾ ਬਲੂ ਟਿਕ ਵਾਪਸ ਲੈ ਲਿਆ ਜਾਊਗਾ। ਠੀਕ ਹੈ। ਸੋ ਇਸ ਲਈ ਕਹਿੰਦੇ ਕਿ ਇਹ ਪਹਿਲ ਕਦਮੀ ਕਰ ਲਈ ਗਈ ਹੈ। 7 ਨਵੰਬਰ ਤੱਕ ਇਹ ਸਾਰੇ ਸੁਧਾਰ, ਸਾਰੇ ਨਿਯਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੋ ਇਸ ਲਈ ਹੁਣ 1640 ਰੁਪਇਆਂ ਦੇ ਵਿੱਚ ਨੀਲੀ ਟਿਕ ਮਿਲਿਆ ਕਰਨੀ ਆ ਭਾਈ। ਸੋ ਉਹਦੇ ਲਈ ਹੁਣ ਪੈਸੇ ਤਾਰਨੇ ਪਿਆ ਕਰਨਗੇ। ਸੋ ਇਹ ਪ੍ਰਵੀਨ ਜੀ, ਤੁਸੀਂ ਆਪਣੇ ਬਜ਼ੁਰਗਾਂ ਤੋਂ ਨਾ ਸੁਣਿਆ ਹੋਊਗਾ ਕਿ ਪਹਿਲਾਂ ਅੰਗਰੇਜ਼ ਚਾਹ ਮੁਫਤ ਪਿਲਾਉਂਦੇ ਹੁੰਦੇ ਸੀ। ਹਾਂਜੀ, ਚਾਹ ਪਿਲਾ ਕੇ ਉਹਨਾਂ ਨੇ ਕਹਿੰਦੇ ਕਿ ਆਦੀ ਬਣਾ ਲਏ, ਬਾਅਦ ਚੋਂ ਚਾਹ ਵੇਚਣੀ ਸ਼ੁਰੂ ਕਰ ਲਈ। ਸੋ ਅੱਜ ਚਾਹ ਦਾ ਕਾਰੋਬਾਰ ਦੇਖ ਲਓ ਕਿਸ ਕਦਰ ਹੈ। ਬਿਲਕੁਲ। ਸੋ ਉਸੇ ਤਰ੍ਹਾਂ ਸਾਨੂੰ ਸੋਸ਼ਲ ਮੀਡੀਆ ਦਾ, ਸਾਨੂੰ ਯੂਜ਼ਰ ਬਣਾ ਕੇ ਉਹਨਾਂ ਨੇ ਕਿਵੇਂ ਮਤਲਬ ਕਿ ਇੱਕ ਨਵਾਂ ਨਸ਼ਾ ਲਾ ਲਿਆ। ਆ ਕਹਿੰਦੇ ਜੀ ਗੋਲੀਆਂ ਖਾਂਦੇ ਨੇ, ਕੈਪਸੂਲ ਖਾਂਦੇ ਨੇ, ਟੀਕੇ ਲਾਉਂਦੇ ਨੇ। ਉਸੇ ਤਰ੍ਹਾਂ ਸੋਸ਼ਲ ਮੀਡੀਆ ਦਾ ਵੀ ਤਾਂ ਨਸ਼ਾ ਹੈ। ਨਸ਼ਾ ਫੇਸਬੁੱਕ ਦਾ, ਯੂਟਿਊਬ ਦਾ, ਵਟਸਐਪ ਦਾ, ਟਵਿੱਟਰ ਦਾ, ਹੋਰ ਜਿਹੜੇ ਤੁਸੀਂ ਜਿਵੇਂ ਦੇ ਅਕਾਊਂਟ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਚਲਾਉਂਦੀ ਹੈ, ਉਹਨਾਂ ਦਾ ਇੱਕ ਨਸ਼ਾ ਹੈ। ਸੋ ਉਸ ਨਸ਼ੇ ਦੇ ਜਦੋਂ ਤੁਸੀਂ ਆਦੀ ਹੋ ਗਏ, ਫਿਰ ਤੁਹਾਨੂੰ ਕਹਿਣਗੇ ਭਾਈ ਅਦਾ ਕਰੋ, ਫਿਰ ਤੁਸੀਂ ਅਦਾ ਵੀ ਕਰੋਗੇ। ਸੋ ਇਸ ਲਈ ਇਹ ਹੁਣ ਉਸ ਨਸ਼ੇ ਨੂੰ ਉਸ ਸਿਖਰ ਤੱਕ ਲਿਆਏ ਨੇ। ਤੇ ਅੱਜ ਟਵਿੱਟਰ ਆਇਆ, ਕੱਲ ਨੂੰ ਫੇਸਬੁੱਕ ਵੀ ਆਊਗਾ, ਕੱਲ ਨੂੰ ਯੂਟਿਊਬ ਵੀ ਆਊਗਾ, ਸਾਰੇ ਪੈਸੇ ਵੀ ਲੈਣਗੇ। ਬਿਲਕੁਲ। ਤਾਂ ਫਿਰ ਜਦੋਂ ਜਿਹੜੇ ਹੁਣ ਮੇਰੇ ਵਰਗੇ ਮਾਤੜ, ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਸੋਸ਼ਲ ਮੀਡੀਆ ਚਲਾਉਣ ਦਾ ਕੰਮ, ਉਹ ਥੋੜੇ ਜਿਹੇ ਘੱਟ ਜਾਣਗੇ। ਇਹਨਾਂ ਵੀ ਜਿਹੜੇ IT ਟੀਮਾਂ ਦੇ ਵਿੱਚ ਭਰਤੀ ਹੋਇਆ, ਉਹਨਾਂ ਦੀ ਤਨਖਾਹ ਵੱਧ ਜੂਗੀ ਵੀ ਭਾਈ ਹੁਣ ਤੁਸੀਂ ਬਲੂ ਟਿਕਾਂ ਲਈ ਵੀ ਤੁਹਾਨੂੰ ਪੇ ਕਰਨਾ ਪੈਣਾ, ਜਾਂ ਉਹਨਾਂ ਨੂੰ ਵੀ ਪਰ ਟਵੀਟ ਦੇ ਜਿਹੜੇ ਪੈਸੇ ਮਿਲਦੇ, ਜਿਹੜੇ ਟਰੋਲ ਕਰਦੇ ਲੋਕਾਂ ਨੂੰ, ਉਹਨਾਂ ਦੀ ਵੀ ਜਿਹੜੀ ਵਕਤ ਹੈ ਉਹ ਵੱਧ ਜੂਗੀ। ਖੈਰ, ਇਹ ਤਾਂ ਸੋਸ਼ਲ ਮੀਡੀਆ ਦਾ ਨਸ਼ਾ ਜੀ। ਜਿਹਨੂੰ ਲੱਗ ਗਿਆ, ਆਈਫੋਨ ਤੇ ਨਾ ਇੱਕ ਆਪਸ਼ਨ ਆ, ਸਕਰੀਨ ਟਾਈਮ ਤੁਸੀਂ ਨੋਟ ਕਰ ਸਕਦੇ ਆ। ਅੱਛਾ ਜੀ। ਹਾਂਜੀ, ਮਤਲਬ ਜੇ ਤੁਸੀਂ ਕਿੰਨਾ ਚਿਰ ਫੋਨ ਯੂਜ਼ ਕੀਤਾ, ਮੈਨੂੰ ਪਤਾ ਨਹੀਂ ਵੀ ਇਹ ਐਂਡਰੋਇਡ ਦੇ ਵਿੱਚ ਵੀ ਆ ਰਿਹਾ ਜਾਂ ਨਹੀਂ ਆ ਰਿਹਾ। ਉੱਥੋਂ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਅੱਜ ਮੱਲਾ 7 ਘੰਟੇ ਸਕਰੀਨ ਟਾਈਮ, ਉੱਥੋਂ ਪਤਾ ਲੱਗਦਾ। ਹਾਂਜੀ, ਉੱਥੋਂ ਫਿਰ ਬੰਦੇ ਨੂੰ ਲੱਗਦਾ ਵੀ ਯਾਰ 24 ਦੇ ਕਿੰਨੇ ਘੰਟੇ ਗਾਲ ਲਏ, ਵੀ 24 ਦੇ ਵਿੱਚੋਂ ਮਣਾ 7-8 ਘੰਟੇ ਤਾਂ ਆਪਾਂ ਸੌਂ ਗਏ, 2-3 ਘੰਟੇ ਇੱਧਰ ਉੱਧਰ ਆਉਣ ਜਾਣ ਕਰ ਲਿਆ, ਤੇ 7 ਘੰਟੇ ਸਕਰੀਨ ਟਾਈਮ ਤੇ ਮਗਰ ਵਕਤ ਕੀ ਰਿਹਾ ਆਪਣੇ ਕੋਲੇ। ਸੋ ਇਹ ਹਾਂਜੀ, ਇਹ ਸੋਸ਼ਲ ਮੀਡੀਆ ਦਾ ਨਸ਼ਾਇਜ਼ ਹੈ। ਸੋ ਖੈਰ, ਆਪਾਂ ਇੱਥੇ ਖਬਰਾਂ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਨੂੰ ਸਮਾਂ ਜਿਹੜਾ ਖਬਰਾਂ ਦਾ ਇੱਥੇ ਵਿਰਾਮ ਲਾਉਣਾ ਪੈਣਾ ਖਬਰਾਂ ਨੂੰ। ਸ਼ਰਮਾ ਜੀ ਨਾਲ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।